ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ ਵੀ ਜਿਹੜਾ ਭਾਰਤ ਤੇ ਚੀਨ ਦੇ ਵਿਚਾਲੇ ਵਿਵਾਦ ਚੱਲ ਰਿਹਾ ਹੈ ਇਸ ਬਾਬਤ ਵਿਚਾਰ ਚਰਚਾ ਕਰਾਂਗੇ। ਪਰ ਅੱਜ ਥੋੜਾ ਜਿਹਾ ਪਿਛੋਕੜ ਦੇ ਵਿੱਚ ਜਾ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਕਾਰਨ ਬਣੇ ਆ ਕਿ ਜਿਹੜਾ ਚੀਨ ਤੇ ਭਾਰਤ ਦੇ ਵਿਚਾਲੇ ਆਲਰੇਡੀ ਜਿਹੜਾ ਇੱਕ ਵਿਵਾਦਤ ਬਾਰਡਰ ਹੈ ਉਹਦੇ ਵਿੱਚ ਕਈ ਥਾਵਾਂ ਨੇ ਜਿੱਥੇ ਇਹ ਗੱਲ ਪਹਿਲਾਂ ਮੰਨੀ ਗਈ ਹੈ, ਡਿਸਪਿਊਟਡ ਟੈਰੀਟਰੀਜ਼ ਉਹ ਐਲਾਨੀਆਂ ਗਈਆਂ ਨੇ ਦੋਵਾਂ ਮੁਲਕਾਂ ਦੇ ਵਿੱਚੋਂ। ਪਰ ਗਲਵਾਨ ਵੈਲੀ ਰਿਲੇਟਿਵਲੀ ਇੱਕ ਸ਼ਾਂਤ ਇਲਾਕਾ ਰਿਹਾ ਹੈ ਤੇ ਪਿਛਲੇ ਇੰਨੇ ਦਹਾਕਿਆਂ ਦੇ ਵਿੱਚ ਕੀ ਕਾਰਨ ਬਣਿਆ ਕਿ ਹੁਣ ਆ ਕੇ ਜਿਹੜੀ ਇਹ ਟੈਨਸ਼ਨ ਵਧੀ ਹੈ, ਫੇਸ ਆਫ ਹੋਇਆ ਜਾਂ ਆਮੋ ਸਾਹਮਣੇ ਹੋਈਆਂ ਨੇ ਫੌਜਾਂ ਤੇ ਉਹਦੇ ਵਿੱਚ ਭਾਰਤ ਦੇ ਜਿਹੜੇ 20 ਜਵਾਨ ਨੇ ਜਾਂ 20 ਜਿਹੜੇ ਫੌਜੀ ਨੇ ਉਹ ਮਾਰੇ ਗਏ ਆ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ। ਤੇ ਨਾਲ ਹੀ ਨਾਲ ਜਿੱਥੇ ਦੂਜਾ ਫੈਕਟਰ ਇਹ ਵੀ ਇੱਥੇ ਦੇਖਣਾ ਬਣਦਾ ਵੀ ਜਿਹੜੀ ਇਨਫੋਰਮੇਸ਼ਨ ਹੈ ਕੀ ਹੋਇਆ, ਕਿਵੇਂ ਹੋਇਆ, ਕਿਉਂ ਹੋਇਆ, ਇਹਦੇ ਤੇ ਦੋਵਾਂ ਪਾਸਿਆਂ ਦੇ ਚੀਨ ਦਾ ਆਪਣਾ ਡਿਫਰੈਂਟ ਵਰਜ਼ਨ ਹੈ ਤੇ ਭਾਰਤ ਦਾ ਡਿਫਰੈਂਟ ਵਰਜ਼ਨ ਹੈ। ਇਹ ਸਾਰੀ ਸਮੋਕ ਸਕਰੀਨ ਦੇ ਵਿੱਚ ਜਿੱਥੇ ਇਨਫੋਰਮੇਸ਼ਨ ਬਹੁਤ ਘੱਟ ਆ ਰਹੀ ਹੈ ਜਾਂ ਇਹ ਕਹਿ ਲਓ ਵੀ ਆਪਣੇ ਤਰੀਕੇ ਦੇ ਨਾਲ ਪੇਸ਼ ਕੀਤੀ ਜਾ ਰਹੀ ਹੈ, ਚੱਲ ਕੀ ਰਿਹਾ ਪਿੱਛੇ, ਕਿਵੇਂ ਇਸ ਸਾਰੇ ਦੇ ਬਿਹਾਈਂਡ ਜਿੱਥੇ ਇੱਕ ਅਮਰੀਕਾ ਦਾ ਰੋਲ ਜਾਂ ਅਦਰਵਾਈਜ਼ ਸਾਊਥ ਏਸ਼ੀਅਨ ਪੋਲਿਟਿਕਸ ਜਾਂ ਜਿਹੜਾ ਸੀਪੈਕ ਦਾ ਰੋਲ ਹੈ ਉਸ ਬਾਬਤ ਵੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਉੱਗੇ ਇਤਿਹਾਸਕਾਰ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਕਿ ਪੋਲੀਟੀਕਲ ਐਨਲਿਸਟ ਵੀ ਨੇ ਇਸ ਵਕਤ ਸਾਡੇ ਨਾਲ UK ਤੋਂ ਜੁੜੇ ਹੋਏ ਆ। ਡਾਕਟਰ ਚੀਮਾ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਤੁਹਾਨੂੰ ਤੇ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਡਾਕਟਰ ਸਾਹਿਬ। ਤੇ ਜਾਣਨਾ ਚਾਹੂੰਗਾ ਡਾਕਟਰ ਸਾਹਿਬ, ਮੈਂ ਸ਼ੁਰੂਆਤ ਦੇ ਵਿੱਚ ਇਹੀ ਕਾਰਨ ਜਾਣਨਾ ਚਾਹੂੰਗਾ ਕਿ ਕੀ ਕਾਰਨ ਬਣੇ ਨੇ ਗਲਵਾਨ ਵੈਲੀ ਦਾ ਉੱਭਰ ਕੇ ਸਾਹਮਣੇ ਆਉਣਾ, ਜਿਹੜਾ ਕਿ ਰਿਲੇਟਿਵਲੀ ਇੱਕ ਸ਼ਾਂਤ ਇਲਾਕਾ ਰਿਹਾ ਪਿਛਲੇ ਇੰਨੇ ਦਹਾਕਿਆਂ ਦੇ ਵਿੱਚੋਂ, ਤੇ ਅਦਰਵਾਈਜ਼ ਇਹ ਜਿਹੜੀ ਸਾਰੀ ਟੈਨਸ਼ਨ ਹੈ ਇਹਦੇ ਬਿਹਾਈਂਡ ਕੀ ਰੀਜ਼ਨਸ ਕੀ ਦੇਖਦੇ ਹੋ, ਜੇ ਦੇਖਣਾ ਹੋਵੇ ਵੀ ਕੀ ਕਾਰਨ ਬਣਿਆ ਕਿ ਹੁਣ ਜਿਹੜਾ ਹੈ ਇਹ ਸਥਿਤੀ ਬਦ ਤੋਂ ਬਦਤਰ ਹੋਈ ਹੈ। ਹਾਂਜੀ ਅਮਰਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਅੱਜ ਤੁਹਾਡੇ ਪ੍ਰੋਗਰਾਮ 'ਚ ਇੱਕ ਤਾਂ ਜੋ ਹੁਣ ਹੋ ਰਿਹਾ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉੱਤੇ ਗੱਲ ਕਰਾਂਗੇ ਤੇ ਕੁਝ ਥੋੜਾ ਜਿਹਾ ਇਤਿਹਾਸ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ, ਈਵਨ ਜਿਹੜੇ ਅੱਜ ਕੱਲ੍ਹ ਸੋ ਕਾਲਡ ਐਨਾਲਿਸਟ ਔਰ ਹਿਸਟੋਰੀਅਨ ਨੇ, ਉਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਇਹ ਬਾਰਡਰ ਹੈ ਉਹ ਡਿਸਪਿਊਟਡ ਕਿਉਂ ਹੈ, ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਿਛਲੀ ਸ਼ਤਾਬਦੀ ਔਰ ਉਸ ਤੋਂ ਪਿਛਲੀ ਸ਼ਤਾਬਦੀ 'ਚ ਕਿ ਇਸ ਬਾਰਡਰ ਦਾ ਜਿਹੜਾ ਮਸਲਾ ਹੱਲ ਕੀਤਾ ਜਾਏਗਾ ਔਰ ਕਿਉਂ ਹੱਲ ਨਾ ਹੋ ਸਕਿਆ। ਸੋ ਅਸੀਂ ਪਹਿਲਾਂ ਗੱਲ ਕਰ ਲੈਂਦੇ ਹਾਂ ਜਿਹੜੀ ਹੁਣ ਲੇਟੈਸਟ ਡਿਵੈਲਪਮੈਂਟ ਹੈ ਇਸ ਵੇਲੇ ਇੰਡੋ ਚਾਈਨਾ ਬਾਰਡਰ ਦੇ ਉੱਤੇ। ਇੱਕ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਦਾ ਜਾਵਾਂ, ਜਿਹੜਾ ਬਾਰ-ਬਾਰ ਜਿਹੜਾ ਭਾਰਤੀ ਮੀਡੀਆ 'ਚ ਵੀ ਆ ਰਿਹਾ ਤੇ ਤੁਸੀਂ ਵੀ ਕਿਹਾ ਕਿ 20 ਜਵਾਨ ਮਾਰੇ ਗਏ ਜਾਂ ਫੌਜੀ। ਇੱਕ ਗੱਲ ਕਲੀਅਰ ਕਰਦਾ ਜਾਵਾਂ ਕਿ ਇਹ ਸਿਰਫ 20 ਜਵਾਨ ਜਾਂ ਆਮ ਸਿਪਾਹੀ ਨਹੀਂ ਸੀ, ਜਿਹੜਾ ਕਮਾਂਡਿੰਗ ਆਫੀਸਰ ਸੀ ਉੱਥੇ ਇੰਡੀਅਨ ਫੌਜ ਦਾ ਕਰਨਲ ਬਾਬੂ, ਉਹ ਵੀ ਮਾਰਿਆ ਗਿਆ ਹੈ। ਸੋ ਕਿਸੇ ਕਮਾਂਡਿੰਗ ਆਫੀਸਰ ਦਾ, ਕਿਸੇ ਯੂਨਿਟ ਦਾ ਇਸ ਤਰ੍ਹਾਂ ਦੀ ਹੱਥੋਂ ਹੱਥ ਹੋਈ ਲੜਾਈ 'ਚ ਮਾਰਿਆ ਜਾਣਾ ਇੱਕ ਬੜੀ ਸ਼ਰਮ ਵਾਲੀ ਗੱਲ ਹੈ। ਮੈਂ ਨਾਲ ਹੀ ਨਾਲ ਉਹਨਾਂ ਸਿਪਾਹੀਆਂ ਔਰ ਉਹਨਾਂ ਅਫਸਰਾਂ ਜਿਨ੍ਹਾਂ ਦੀਆਂ ਜਾਨਾਂ ਇਸ ਲੜਾਈ 'ਚ ਹੁਣ ਤੱਕ ਗਈਆਂ ਨੇ, ਉਹਨਾਂ ਦੀ ਫੈਮਲੀਆਂ ਦੇ ਨਾਲ ਅਸੀਂ ਜਿਹੜਾ ਹੈ ਉਹ ਅਫਸੋਸ ਕਰਨੇ ਆ ਕਿ ਉਹਨਾਂ ਦੇ ਘਰ ਵਾਲਿਆਂ ਦੀ, ਉਹਨਾਂ ਦੇ ਪਿਆਰਿਆਂ ਦੀ, ਉਹਨਾਂ ਦੇ ਅਜ਼ੀਜ਼ਾਂ ਦੀ ਜਾਨ ਗਈ ਹੈ। ਇਨਸਾਨੀ ਜਾਨ ਤੇ ਬਹਰਹਾਲ ਇਨਸਾਨੀ ਜਾਨ ਹੈ, ਭਾਵੇਂ ਫੌਜੀ ਦੀ ਹੋਵੇ, ਭਾਵੇਂ ਭਾਰਤ ਦੇ ਫੌਜੀ ਦੀ ਹੋਵੇ, ਕਿਸੇ ਅਫਸਰ ਦੀ ਹੋਵੇ, ਫੈਮਲੀਆਂ ਤੇ ਇਫੈਕਟ ਹੁੰਦੀਆਂ ਹੀ। ਔਰ ਸਭ ਤੋਂ ਜ਼ਿਆਦਾ ਜਿਹੜੀ ਹਾਸੋਹੀਣੀ ਗੱਲ ਬਣ ਗਈ ਔਰ ਸ਼ਰਮ ਦੀ ਵੀ ਹੈ ਕਿ ਉੱਥੇ ਕੋਈ ਹਥਿਆਰ ਨਹੀਂ ਵਰਤੇ ਗਏ, ਕੋਈ ਉੱਥੇ ਬੰਦੂਕ ਨਹੀਂ ਚੱਲੀ, ਕੋਈ ਗੋਲੀ ਨਹੀਂ ਚੱਲੀ। ਉਸ ਦੇ ਬਾਵਜੂਦ ਸਿਰਫ ਹੱਥਾਂ ਨਾਲ ਹੋਈ ਲੜਾਈ 'ਚ ਤੇ ਮੁੱਕਿਆਂ ਨਾਲ ਤੇ ਸੋਟੀਆਂ ਨਾਲ ਲੜੀ ਲੜਾਈ 'ਚ 20 ਭਾਰਤੀ ਇਨਕਲੂਡਿੰਗ ਦੇਅਰ ਕਮਾਂਡਿੰਗ ਆਫੀਸਰ ਔਰ ਕੁਝ ਹੋਰ ਅਫਸਰ ਤੇ ਸਿਪਾਹੀ ਜਿਹੜੇ ਆ ਵੀ ਉਹ ਭਾਰਤ ਦੇ ਜਾਨੋਂ ਹੱਥ ਤੋਂ ਬੈਠੇ। ਔਰ ਨਾਲ ਹੀ ਨਾਲ ਉਹਨਾਂ ਦੇ 10 ਜਿਨ੍ਹਾਂ 'ਚ ਇੱਕ ਕਰਨਲ, 2 ਮੇਜਰ, ਕੈਪਟਨ ਤੇ ਹੋਰ ਜਿਹੜੇ ਯੂਨਿਟ ਦੇ ਬੰਦੇ ਸੀ, ਉਹਨਾਂ ਨੂੰ ਵੀ ਚੀਨੀ ਫੌਜ ਚੁੱਕ ਕੇ ਆਪਣੇ ਇਲਾਕੇ 'ਚ ਲੈ ਗਈ ਔਰ ਭਾਰਤ ਨੂੰ ਬਹੁਤ ਤਰਲੇ ਮਿੰਤ ਕਰਕੇ ਉਹਨਾਂ ਨੂੰ ਫਿਰ ਛੁਡਾਉਣਾ ਪਿਆ। ਸੋ ਜਿਹੜੀ ਰੀਸੈਂਟ ਮਿਲਟਰੀ ਹਿਸਟਰੀ ਹੈ, ਜਿੱਥੇ ਅੱਜ ਅਸੀਂ ਮਾਡਰਨ ਵੈਪਨਸ ਦੀ ਗੱਲ ਕਰਨੇ ਆ, ਉੱਥੇ ਇਸ ਤਰ੍ਹਾਂ ਦੀ ਲੜਾਈ ਔਰ ਇਸ ਤਰ੍ਹਾਂ ਦੀ ਕੈਜੁਅਲਿਟੀ ਹੋਣਾ ਇੱਕ ਬੜੀ ਅਚੰਭੇ ਦੀ ਗੱਲ ਹੈ। ਔਰ ਇਹ
ਮੇਰਾ ਖਿਆਲ ਹੈ ਕਿ ਸਭ ਤੋਂ ਵੱਡੀ ਕੈਜੁਅਲਿਟੀ ਹੈ ਭਾਰਤ ਨੇ ਜਿਹੜੀ ਚੁੱਕੀ ਹੈ। ਜਦੋਂ ਆਖਰੀ ਵਾਰ ਪਿਛਲੇ 4 ਦਹਾਕਿਆਂ 'ਚ ਇਦਾਂ ਦਾ ਵਾਕਿਆ ਨਹੀਂ ਹੋਇਆ। ਜਦੋਂ ਦੀ ਇੰਡੋ ਚਾਈਨਾ ਵਾਰ ਹੋਈ ਹੈ 1962 ਤੋਂ ਬਾਅਦ, ਉਦੋਂ ਤੋਂ ਲੈ ਕੇ ਹੁਣ ਤੱਕ ਇੰਨਾ ਬਲੱਡੀ ਕਿਸਮ ਦਾ, ਜਾਂ ਜਿਹਨੂੰ ਕਹਿੰਦੇ ਲਹੂ ਲਿਬੜਿਆ ਫੌਜਾਂ ਦਾ ਜਿਹੜਾ ਆਪਸ 'ਚ ਲੜਾਈ ਹੈ ਜਾਂ ਮਾਰਕਾ ਹੈ, ਜਾਂ ਹੁਣ ਤੁਸੀਂ ਹੱਥਾਂ ਲੜੀ ਜਾਣ ਵਾਲੀ ਲੜਾਈ ਹੈ, ਉਹ ਨਹੀਂ ਹੋਈ। ਸੋ ਹੋਇਆ ਕਿਉਂ? ਤੁਹਾਨੂੰ ਪਤਾ ਹੈ ਕਿ ਮੈਂ ਜ਼ਾਤੀ ਤੌਰ ਤੇ ਸਮਝਣਾ, ਜਿਹੜੇ ਬੰਦੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਆ, ਮੈਂ ਸਮਝਣਾ ਕਿ ਉਹਦੀ ਜ਼ਿੰਮੇਦਾਰ ਉੱਥੇ ਦੀ ਸਰਕਾਰ ਹੈ, ਜਿਹਨੇ ਭਾਰਤ ਦੀ ਜਿਹੜੀ ਇੱਕ ਕਨਵੈਨਸ਼ਨਲ ਫੋਰਨ ਪਾਲਿਸੀ ਹੈ, ਭਾਰਤ ਦੇ ਜਿਹੜੇ ਇੱਕ ਸੰਵਿਧਾਨਕ ਤਰੀਕਾ ਹੈ ਪਿਛਲਾ, ਉਹ ਸਾਰੇ ਤੋਂ ਹਟ ਗਈ ਹੈ। ਬੀਜੇਪੀ ਦੀ ਸਰਕਾਰ ਨੇ, ਮੇਰਾ ਖਿਆਲ ਹੈ ਜਦੋਂ ਦੀ ਆਈ ਹੈ, ਪਿਛਲੇ ਦੌਰ 'ਚ ਵੀ ਔਰ ਹੁਣ ਵੀ, ਇਹ ਫੈਸਲਾ ਕੀਤਾ ਹੋਇਆ ਹੈ ਕਿ ਭਾਰਤ ਦੀ ਜੋ ਨੀਤੀ ਰਹੀ ਹੈ ਦੁਨੀਆ ਪ੍ਰਤੀ, ਭਾਰਤ ਚੰਗੀ ਜਾਂ ਮਾੜੀ ਜੋ ਵੀ ਡੋਮੈਸਟਿਕ ਪਾਲਿਸੀਆਂ ਰਹੀਆਂ, ਉਹ ਸਾਰੀਆਂ ਅਸਾਂ ਬਦਲਣੀਆਂ, ਔਰ ਅਸਾਂ ਇੱਕ ਨਵਾਂ ਭਾਰਤ ਜਿਹੜਾ ਨਵਾਂ ਭਾਰਤ ਜਿਹੜਾ ਹੈ ਉਹਨੂੰ ਉਸਾਰਨ ਲਈ ਤੁਹਾਨੂੰ ਪੁਰਾਣੇ ਭਾਰਤ ਨੂੰ ਔਰ ਉਹਦੀ ਜਿਹੜੀਆਂ ਬੁਨਿਆਦਾਂ ਉਹਨੂੰ ਤੋੜਨਾ ਪਏਗਾ, ਔਰ ਉਹੀ ਉਹ ਭਾਰਤ ਦੀਆਂ ਜਿਹੜੀ ਪੁਰਾਣੇ ਭਾਰਤ ਦੀਆਂ ਬੁਨਿਆਦਾਂ ਨੇ ਉਹਨੂੰ ਹਿਲਾ ਰਹੇ ਨੇ। ਕਿਉਂਕਿ ਦੇਖੋ, ਇਸ ਤੋਂ ਪਹਿਲਾਂ ਵੀ ਕੌਨਫਲਿਕਟ ਰਹੇ ਆ, ਜਵਾਹਰ ਲਾਲ ਨਹਿਰੂ ਦੇ ਜ਼ਮਾਨੇ 'ਚ ਵੀ ਕੌਨਫਲਿਕਟ, ਜੰਗ ਵੀ ਹੋਈ, ਕੌਨਫਲਿਕਟ ਵੀ ਹੋਇਆ, ਪਰ ਗੱਲ ਇੰਨੀ ਅੱਗੇ ਕਦੇ ਵਧੀ ਨਹੀਂ। ਪਰ ਤੁਹਾਨੂੰ ਪਤਾ ਕਿ ਜਦੋਂ 2017 ਦੇ ਵਿੱਚ ਡੋਕਲਾਮ ਦੇ ਵਿੱਚ ਕੌਨਫਲਿਕਟ ਸ਼ੁਰੂ ਹੋਇਆ ਸੀ ਭਾਰਤ ਤੇ ਚਾਈਨਾ ਦਾ, ਕਿਉਂਕਿ ਭਾਰਤੀ ਫੌਜ ਉੱਥੇ, ਤੁਹਾਨੂੰ ਪਤਾ ਹੈ ਕਿ ਇਹ ਡੋਕਲਾਮ ਬਾਰਡਰ ਜਿਹੜਾ ਹੈ ਉਹ ਭੂਟਾਨ ਚਾਈਨਾ ਦਾ ਬਾਰਡਰ ਹੈ, ਔਰ ਭਾਰਤੀ ਫੌਜ ਉੱਥੇ ਮੁਫਤ ਦੇ ਹੀ ਜਿਹੜਾ ਹੈ ਉਹ ਮਾਮੇ ਬਣਨ ਦੀ ਕੋਸ਼ਿਸ਼ ਕਰ ਰਹੀ ਸੀ, ਜੇ ਤੁਸੀਂ ਆਸਾਨ ਸ਼ਬਦਾਂ 'ਚ ਕਹੋ ਪੰਜਾਬੀ ਤਰੀਕੇ ਦੇ ਨਾਲ, ਕਿ ਸਾਡੀ ਟ੍ਰੀਟੀ ਹੈ ਭੂਟਾਨ ਨਾਲ। ਸੋ ਉੱਥੇ ਚੰਗਾ ਹੋਇਆ ਵੀ ਕੋਈ ਲੜਾਈ ਨਹੀਂ ਹੋਈ, ਔਰ ਪੀਸਫੁਲ ਤਰੀਕੇ ਨਾਲ ਭਾਰਤ ਤੇ ਚੀਨ ਨੇ ਕਾਫੀ ਦੇਰ ਇੱਕ ਦੂਸਰੇ ਦੇ ਆਮਣੇ ਸਾਹਮਣੇ ਫੌਜਾਂ ਖਿਲਾਰਨ ਦੇ ਬਾਅਦ ਵਿਡਰਾ ਕਰ ਲਈਆਂ। ਫਿਰ ਉਹਦੇ ਬਾਅਦ ਜਿਹੜਾ ਹੈ, ਜਦੋਂ ਦੋ ਕੌਮਾਂ ਦਰਮਿਆਨ ਕੋਈ ਚੀਜ਼ ਸਫਾਰਤੀ ਤੌਰ ਤੇ ਹੱਲ ਹੋ ਜਾਂਦੀ ਹੈ ਤੇ ਉਹਦੇ ਉੱਤੇ ਪੁਆਇੰਟ ਸਕੋਰਿੰਗ ਨਹੀਂ ਹੋਣੀ ਚਾਹੀਦੀ। ਪਰ ਨਾ ਹੀ ਚੀਨ ਨੇ ਉੱਤੇ ਕੋਈ ਬਾਅਦ ਵਿੱਚ ਪੁਆਇੰਟ ਸਕੋਰਿੰਗ ਕੀਤੀ ਕਿ ਜੀ ਅਸੀਂ ਉੱਥੇ ਚਲੇ ਗਏ ਸੀ, ਅਸਾਂ ਭਾਰਤੀ ਫੌਜ ਨੂੰ ਡਰਾ ਦਿੱਤਾ ਜਾਂ ਕੁਛ। ਪਰ ਦੂਸਰੇ ਪਾਸੇ 2017 ਜਦੋਂ ਡੋਕਲਾਮ ਦਾ ਇਹ ਕੌਨਫਲਿਕਟ ਮੁੱਕਿਆ ਤੇ ਅਮਿਤ ਸ਼ਾਹ ਔਰ ਮੋਦੀ ਸਰਕਾਰ ਦੇ ਜਿੰਨੇ ਚੇਲੇ ਚਮਚੇ ਆ, ਉਹਨਾਂ ਨੇ, ਕਿਉਂਕਿ ਹਰ ਸ਼ਾਇਦ ਜਿਹੜੀ ਹੈ ਉਹ ਸ਼ੁਭਦਾਬਾਜ਼ੀ ਕਰਨੀ ਹੁੰਦੀ ਹੈ, ਲੋਕਾਂ ਨੂੰ ਮੂਰਖ ਬਣਾਉਣਾ ਹੁੰਦਾ ਹੈ ਜਿਹੜੇ ਜਜ਼ਬਾਤੀ ਨਾਅਰੇ ਦੇ ਕੇ। ਸੋ ਉਦੋਂ ਹੀ ਉਹਨਾਂ ਨੇ ਕਿਹਾ, ਹੋਮ ਮਿਨਿਸਟਰ ਨੇ ਪਾਰਲੀਮੈਂਟ 'ਚ ਕਿਹਾ, ਹੋਰ ਥਾਂ ਜਲਸਿਆਂ 'ਚ ਕਿਹਾ ਕਿ ਦੇਖੋ ਜੀ, ਅਸਾਂ ਚੀਨ ਨੂੰ ਡਰਾ ਦਿੱਤਾ ਹੈ, ਅਸੀਂ ਹੁਣ ਜਿਹੜਾ ਹੈ ਉਹ ਨਵੇਂ ਸਿਰ ਤੋਂ ਲਦਾਖ ਨੂੰ ਅਸੀਂ ਆਟੋਨਮਸ ਕਰਨਾ ਹੈ, ਔਰ ਜਿਹੜਾ ਸਿੰਕਿਆਂਗ ਪ੍ਰੋਵਿੰਸ ਔਰ ਅਕਸਾਈ ਚੀਨ ਜਿਹੜਾ ਜਿੱਤੇ ਅੱਜ ਚੀਨ ਜਿਹੜੇ ਇਲਾਕੇ ਤੇ ਹੈ ਚੀਨ ਦੀ ਹਕੂਮਤ ਹੈ, ਉਹ ਇਲਾਕੇ ਅਸਾਂ ਲਦਾਖ 'ਚ ਸ਼ਾਮਲ ਕਰਕੇ ਉੱਥੇ ਰਾਜ ਕਰਨਾ ਹੈ। ਸੋ 2017 ਤੋਂ ਜ਼ਾਹਿਰ ਇਸ ਤਰ੍ਹਾਂ ਦੀਆਂ ਡਿਵੈਲਪਮੈਂਟਸ ਜਿਹੜੀਆਂ ਸੀ ਉਦੋਂ ਸ਼ੁਰੂ ਹੋਈਆਂ, ਜਦੋਂ ਇਹਨਾਂ ਨੇ ਨਾਅਰੇ ਲਾਣੇ ਸ਼ੁਰੂ ਕੀਤੇ ਕਿ ਅਸੀਂ ਤੇ ਲਦਾਖ ਦੇ ਵਿੱਚ ਹੋਰ ਇਲਾਕੇ ਆ ਉਹ ਵੀ ਸ਼ਾਮਲ ਕਰਨੇ ਆ, ਜਿਹੜੇ ਚੀਨ 'ਚ ਇਸ ਵੇਲੇ ਹੈਗੇ ਉਹ ਵੀ ਕਰਨੇ। ਫਿਰ ਤੁਹਾਨੂੰ ਪਤਾ ਹੈ ਕਿ ਉਸ ਤੋਂ ਇਲਾਵਾ ਜਿਹੜੀ ਵੱਡੀ ਡਿਵੈਲਪਮੈਂਟ ਹੋਈ ਹੈ, ਜਿਹੜੀ ਇਹਨਾਂ ਨੇ ਪਿਛਲੇ ਸਾਲ ਜਿਹੜਾ ਧਾਰਾ 370 ਜਿਹੜਾ ਕਸ਼ਮੀਰ ਨੂੰ ਸਪੈਸ਼ਲ ਸਟੇਟਸ ਦਿੰਦੀ ਸੀ, ਭਾਰਤੀ ਸੰਵਿਧਾਨਕ ਧਾਰਾ, ਉਹ ਧਾਰਾ ਖਤਮ ਕੀਤੀ ਹੈ, ਉਹ ਅਮੈਂਡਮੈਂਟ ਕਰਕੇ ਕਸ਼ਮੀਰ ਦਾ ਜਿਹੜਾ ਸਪੈਸ਼ਲ ਸਟੇਟਸ ਹੈ ਉਹ ਵਿਡਰਾ ਕਰ ਲਿਆ, ਔਰ ਨਾਲ ਹੀ ਨਾਲ ਲਦਾਖ ਨੂੰ ਯੂਨੀਅਨ ਟੈਰੀਟਰੀ ਕਰਾਰ ਦਿੱਤਾ। ਲਦਾਖ ਕਸ਼ਮੀਰ ਦਾ ਹਿੱਸਾ ਸੀ ਹਮੇਸ਼ਾ ਤੋਂ, ਔਰ ਜਿਹੜੀ ਧਾਰਾ 370 ਸੀ ਉਹ ਪੂਰੇ ਇਸ ਏਰੀਏ ਤੇ ਲੱਗਦੀ ਸੀ। ਸੋ ਧਾਰਾ 370 ਮੁਕਾ ਕੇ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣ ਦਾ ਮਤਲਬ ਇਹ ਸੀ ਕਿ ਲਦਾਖ ਦਾ ਜਿਹੜਾ ਕੰਟਰੋਲ ਹੈ ਉਹ ਸਿੱਧੇ ਦਾ ਸਿੱਧਾ ਜਿਹੜਾ ਹੈ ਉਹ ਬੀਜੇਪੀ ਦੀ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚ, ਉਹਦੇ ਹੱਥ ਚਲਾ ਜਾਏਗਾ। ਤੁਹਾਨੂੰ ਯਾਦ ਹੋਏਗਾ ਅਸਾਂ ਇੱਥੇ ਪਿਛਲੇ ਸਾਲ ਕਾਫੀ ਡਿਟੇਲ ਨਾਲ TV 84 ਤੇ ਪ੍ਰੋਗਰਾਮ ਕੀਤਾ ਸੀ। ਸੋ ਜਦੋਂ ਦੀ ਇਹ ਧਾਰਾ 370 ਮੁੱਕੀ ਹੈ, ਭਾਰਤ ਨੇ ਤਕਰੀਬਨ 32 ਨਵੇਂ ਕਾਨੂੰਨ ਜਿਹੜੇ ਹੈ ਉਹ ਲਾਗੂ ਕੀਤੇ ਨੇ ਕਸ਼ਮੀਰ 'ਚ, ਔਰ ਲਦਾਖ ਨੂੰ ਆਟੋਨਮਸ ਕਰ ਦਿੱਤਾ ਹੈ। ਹੁਣ ਨਵਾਂ ਡੋਮਿਸਾਈਲ ਲਾਅ ਜਿਹੜਾ ਕਸ਼ਮੀਰ 'ਚ ਲਿਆ ਕੇ ਉੱਥੇ ਦੀ ਡੈਮੋਗ੍ਰਾਫੀ ਜਾਂ ਆਬਾਦੀ ਦਾ ਜਿਹੜਾ ਤਨਾਸਬ ਹੈ ਉਹ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਜਿਹੜੇ ਬੰਦੇ ਉੱਥੇ ਕਦੇ ਪੜ੍ਹਦੇ ਵੀ ਰਹੇ ਨੇ, ਜਿਨ੍ਹਾਂ ਨੇ ਉੱਥੇ 10ਵੀਂ 11ਵੀਂ ਦੇ ਇਮਤਿਹਾਨ ਪਾਸ ਕੀਤਾ ਹੈ ਜਾਂ 14-15 ਸਾਲ ਤੋਂ ਰਹਿ ਰਹੇ ਨੇ, ਉਹ ਹੁਣ ਜਿਹੜਾ ਕਸ਼ਮੀਰ ਦੇ ਸ਼ਹਿਰੀ ਹੋ ਜਾਣਗੇ। ਔਰ ਇਸ ਤਰ੍ਹਾਂ ਹੋਰ ਕਈ ਜਿਹੜੇ ਭਾਰਤੀ ਸੈਂਟਰਲ ਗਵਰਨਮੈਂਟ ਦੇ ਲਾਅ ਨੇ ਜਾਂ ਜਿਹੜੀ ਦਿੱਲੀ ਦੀ ਸਰਕਾਰ ਦੇ ਬਣਾਏ ਕਾਨੂੰਨ ਨੇ, ਉਹ ਕਸ਼ਮੀਰ 'ਚ ਲਾਉਣ ਦੀ ਕੋਸ਼ਿਸ਼ ਭਾਰਤੀ ਸਰਕਾਰ ਕਰ ਰਹੀ ਹੈ। ਉਹਦੇ ਨਾਲ ਨਾਲ ਡਿਵੈਲਪਮੈਂਟ ਇਹ ਹੋਈ ਹੈ ਕਿ ਭਾਰਤ ਨੇ ਇੱਕ ਨਕਸ਼ਾ ਸ਼ਾਇਆ ਕੀਤਾ। ਉਹ ਮੂਰਖਤਾ ਦੇ ਇਸ ਤਰ੍ਹਾਂ ਦੇ ਕੰਮ ਆਪਣੇ ਲੋਕਾਂ ਨੂੰ ਭਰਮਾਉਣ ਲਈ ਕਰ ਗਏ ਆ, ਜਿਹੜੇ ਹੁਣ ਉਹਨਾਂ ਦੇ ਗਲ 'ਚ ਪੈ ਗਏ ਆ। ਨਕਸ਼ਾ ਇਸ ਤਰ੍ਹਾਂ ਦਾ ਇੱਕ ਭਾਰਤ ਦਾ ਸ਼ਾਇਆ ਕੀਤਾ, ਜਿਸ 'ਚ ਜਿਹੜਾ ਪਾਕਿਸਤਾਨ 'ਚ ਇਸ ਵੇਲੇ ਕਸ਼ਮੀਰ ਹੈ, ਜਿਹਨੂੰ ਅਸੀਂ ਆਜ਼ਾਦ ਕਸ਼ਮੀਰ ਕਹਿੰਦੇ ਆ,
ਤੇ ਗਿਲਗਿਤ ਬਲਤਿਸਤਾਨ ਉਹਨੂੰ ਵੀ ਭਾਰਤ ਦੇ ਨਕਸ਼ੇ ਦਾ ਹਿੱਸਾ ਵਿਖਾਇਆ। ਫਿਰ ਅਕਸਾਈ ਚੀਨ ਦਾ ਜਿਹੜਾ ਇਲਾਕਾ ਹੈ, ਜਿਹੜਾ ਇਸ ਵੇਲੇ ਚੀਨ ਦੇ ਕੋਲ ਹੈ, ਉਹ ਵੀ ਭਾਰਤ ਵਿੱਚ ਵਿਖਾ ਦਿੱਤਾ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਸਨ ਉਹ ਜਿਹੜਾ ਚੀਨ ਨੂੰ ਪ੍ਰਵੋਕ ਕਰਨ ਵਾਸਤੇ ਸਨ, ਕਰਨ ਵਾਸਤੇ ਤਾਂ ਪਾਕਿਸਤਾਨ ਨੂੰ ਪ੍ਰਵੋਕ ਸਨ, ਪਰ ਇੰਡੀਆ ਨੂੰ ਸ਼ਾਇਦ ਇਹ ਅੰਦਾਜ਼ਾ ਨਹੀਂ ਸੀ ਕਿ ਚੀਨ ਜਿਹੜਾ ਹੈ ਉਹ ਵੀ ਇਸ ਪੂਰੀ ਸਿਚੁਏਸ਼ਨ ਨੂੰ ਦੇਖ ਰਿਹਾ ਔਰ ਤੇ ਨਜ਼ਰ ਰੱਖੇ ਹੋਏ ਹੈ ਔਰ ਇਸ ਤੇ ਇੰਨਾ ਰਿਐਕਟ ਕਰ ਸਕਦਾ ਹੈ। ਫਿਰ ਤੁਹਾਨੂੰ ਪਤਾ ਹੈ ਕਿ ਜਿਹੜਾ ਅਸੀਂ ਜਿਸ ਤਰ੍ਹਾਂ ਗਲਵਾਨ ਵੈਲੀ ਦੀ ਗੱਲ ਕੀਤੀ ਹੈ, ਤੁਹਾਡੀ ਗੱਲ ਠੀਕ ਹੈ। ਮੈਂ ਕੱਲ ਇੱਥੇ 에ਅਰਵਾਈ ਨਿਊਜ਼ ਜਿਹੜਾ ਪਾਕਿਸਤਾਨ ਦਾ ਸਭ ਤੋਂ ਵੱਡਾ ਨਿਊਜ਼ ਚੈਨਲ ਹੈ, ਉਹਦੇ ਵਾਸਤੇ ਇੱਕ ਬਲੌਗ ਵੀ ਲਿਖਿਆ ਕਿ ਕਿਹੜੀਆਂ ਕਾਰਨ ਨੇ ਜਿਹੜੇ ਭਾਰਤ ਤੇ ਚਾਈਨਾ ਨੂੰ ਆਮਣੇ ਸਾਹਮਣੇ ਲੈ ਆਏ ਨੇ। ਉਹ 'ਚ ਮੈਂ ਐਨਾਲਾਈਜ਼ ਕੀਤਾ ਕਿ 23 ਹੋਰ ਥਾਂ ਨੇ ਭਾਰਤ ਤੇ ਚੀਨ ਦੇ ਬਾਰਡਰ ਤੇ 23 ਹੌਟ ਸਪੌਟਸ ਨੇ ਜਾਂ ਡਿਸਪਿਊਟਿਡ ਏਰੀਆਜ਼ ਨੇ। ਪਰ ਜਿਹੜਾ ਗਲਵਾਨ ਵੈਲੀ ਹੈ ਇਹ ਕਦੇ ਵੀ ਸਵਾਏ ਜਿਹੜੀ ਭਾਰਤ ਤੇ ਚੀਨ ਦੀ ਜੰਗ ਹੋਈ ਸੀ 62 'ਚ, ਉਹਦੇ ਵਿੱਚ ਜਦੋਂ ਲੜਾਈ ਸ਼ੁਰੂ ਹੋਈ ਸੀ ਇਹ ਗਲਵਾਨ ਵੈਲੀ ਤੋਂ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਕਦੇ ਵੀ ਇਹ ਗਲਵਾਨ ਵੈਲੀ ਜਿਹੜੀ ਹੈ ਇਹ ਇੱਥੇ ਕਦੇ ਲੜਾਈ ਨਹੀਂ ਹੋਈ, ਫੌਜਾਂ ਦੀ ਕਦੇ ਆਮਣੇ ਸਾਹਮਣੇ ਵੀ ਨਹੀਂ ਆਈਆਂ ਔਰ ਜ਼ਿਆਦਾ ਪੈਟਰੋਲ ਵੀ ਨਹੀਂ ਸੀ ਹੁੰਦਾ। ਪਰ ਰੀਸੈਂਟਲੀ ਤੁਹਾਨੂੰ ਪਤਾ ਕਿ 2001 'ਚ ਭਾਰਤ ਨੇ ਜਿਹੜਾ ਹੈ ਉਹ ਆਪਣੀਆਂ ਸੜਕਾਂ ਤੇ ਨਵੇਂ ਰਾਹ ਜਿਹੜੇ ਆ ਇਸ ਇਲਾਕੇ ਵੱਲ ਖੋਲਣਾ ਸ਼ੁਰੂ ਕੀਤੇ ਔਰ ਦੌਲਤ ਬੇਗ ਓਲਡੀ ਰੋਡ ਜਿਹੜੀ ਹੈ ਉਹ ਉਹਨੂੰ 2 ਦਹਾਕੇ ਲੱਗੇ ਆ ਹੁਣ ਜਿੱਥੇ ਤੱਕ ਪਹੁੰਚੀ ਆ ਪਹੁੰਚਣ ਤੱਕ। ਔਰ ਉਹ ਜਿੰਨਾ ਲਾਈਨ ਆਫ ਐਕਚੁਅਲ ਕੰਟਰੋਲ ਹੈ ਜਿਹੜੀ ਚੀਨ ਤੇ ਭਾਰਤ ਦੇ ਦਰਮਿਆਨ ਹੈ, ਉਹਦੇ ਨਾਲ ਭਾਰਤ ਨੇ ਉਹ ਰੋਡ ਬਣਾਈ ਹੈ। ਸੋ ਭਾਰਤ ਨੂੰ ਪਹਿਲਾਂ ਵੀ ਚੀਨ ਨੇ ਕਿਹਾ ਕਿ ਇਹ ਕਿਉਂਕਿ ਡਿਫਾਈਨਡ ਬਾਰਡਰ ਨਹੀਂ ਹੈ ਔਰ ਤੁਸੀਂ ਇਹ ਜਿਹੜੀ ਰੋਡ ਹੈ ਉਹ ਨਾ ਬਣਾਓ, ਔਰ ਤੇ ਚੀਨ ਦੀਆਂ ਸ਼ੁਰੂ ਤੋਂ ਰਿਜ਼ਰਵੇਸ਼ਨ ਸਨ ਉਸਦੇ। ਉਹ ਤੁਹਾਨੂੰ ਪਤਾ ਹੈ ਉਹ ਜਿਹੜੀ ਰੋਡ ਹੈ ਜਿਹੜੀ ਦੌਲਤ ਬੇਗ ਓਲਡੀ ਰੋਡ ਹੈ ਉਹ ਭਾਰਤ ਨੂੰ ਭਾਰਤ ਦੀ ਉੱਥੇ 에ਅਰ ਫੋਰਸ ਦਾ ਮੇਨ ਜਿਹੜਾ ਮਰਕਜ਼ ਹੈ ਜਾਂ ਜਿਹੜਾ ਇਹਨਾਂ ਦਾ ਮੇਨ ਉੱਥੇ ਸੈਂਟਰ ਹੈ ਜਿੱਥੋਂ ਭਾਰਤੀ 에ਅਰ ਫੋਰਸ ਜਾਂ ਫਜ਼ਾਈਆ ਜਿਹਨੇ ਆਪਰੇਟ ਕਰਨਾ, ਉੱਥੇ ਤੱਕ ਉਹ ਰੋਡ ਜਾਂਦੀ ਹੈ। ਹੁਣ ਭਾਰਤ ਨੇ ਉਸ ਰੋਡ ਦੇ ਨਾਲ ਆਪਣੇ ਹੋਰ ਬਹੁਤ ਸਾਰੇ ਇਲਾਕੇ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ। ਉਹ ਜ਼ਾਹਿਰ ਚੀਨੀ ਫੌਜ ਜਿਹੜੀ ਆ ਉਹ ਬਹੁਤ ਕਲੋਜ਼ਲੀ ਇਸ ਚੀਜ਼ ਨੂੰ ਵਾਚ ਕਰ ਰਹੀ ਸੀ। ਇਸ ਵਾਸਤੇ ਉਹਨਾਂ ਨੇ ਫਿਰ ਜ਼ਰੂਰੀ ਸਮਝਿਆ ਕਿ ਇਸ ਸਿਚੁਏਸ਼ਨ ਦੇ ਵਿੱਚ ਉਹ ਇੰਟਰਵੀਨ ਕਰਨ। ਤੁਹਾਨੂੰ ਪਤਾ ਹੈ ਕਿ ਸਿੱਕਮ ਦੇ ਵਿੱਚ ਵੀ ਇਸ ਤਰ੍ਹਾਂ ਹੀ ਜਿਹੜਾ ਮਈ 'ਚ ਕਿਉਂਕਿ ਦੂਸਰੇ ਪਾਸੇ ਜਿਹੜਾ ਬਾਰਡਰ ਹੈ ਚੀਨ ਦਾ ਉਹ ਸਿੱਕਮ ਜਿਹੜਾ ਹੈ ਉਹਦੇ ਨਾਲ ਲੱਗਦਾ ਹੈ। ਸੋ ਉੱਥੇ ਵੀ ਇਦਾਂ ਦੀ ਇੱਕ ਘਟਨਾ ਹੋਈ ਸੀ ਜਿਸ 'ਚ ਭਾਰਤੀ ਤੇ ਚੀਨੀ ਫੌਜੀ ਆਪਸ 'ਚ ਭਿੜ ਪਏ ਸੀਗੇ। ਉਹਦੇ 'ਚ ਵੀ ਭਾਰਤੀ ਫੌਜੀਆਂ ਨੂੰ ਉਹ ਵੀ ਹੱਥੋਂ ਹੱਥ ਲੜਾਈ ਹੋਈ ਸੀ, ਉਹ 'ਚ ਵੀ ਮਾਰ ਪਈ ਸੀ। ਫਿਰ ਇਸੇ ਤਰ੍ਹਾਂ ਇਸ ਰੀਜਨ 'ਚ ਵੀ ਝੀਲ ਦੇ ਕਿਨਾਰੇ ਪਹਿਲਾਂ ਤੁਹਾਨੂੰ ਪਤਾ ਲੜਾਈ ਹੋਈ ਹੈ ਮਈ ਜੂਨ ਦੇ ਮਹੀਨੇ 'ਚ। ਸੋ ਇਹ ਜਿਹੜੀਆਂ ਡਿਵੈਲਪਮੈਂਟ ਸਾਰੀਆਂ ਚੱਲ ਰਹੀਆਂ ਸੀ, ਇਸ ਵਾਸਤੇ ਹੀ ਭਾਰਤ ਨੇ ਤੇ ਚੀਨ ਨੇ ਇਹਨਾਂ ਜਿਹੜੀ ਹਾਈਐਸਟ ਮਿਲਟਰੀ ਕਮਾਂਡ ਹੈ ਉਹਨਾਂ ਨੇ ਜੂਨ ਦੇ ਪਹਿਲੇ ਹਫ਼ਤਿਆਂ ਦੇ ਵਿੱਚ ਮੀਟਿੰਗ ਵੀ ਕੀਤੀ ਸੀ ਤਾਂ ਕਿ ਟੈਂਸ਼ਨ ਨੂੰ ਘੱਟ ਕੀਤਾ ਜਾਏ। ਪਰ ਉਹਦੇ ਵਿੱਚ ਚੀਨ ਨੇ ਆਪਣਾ ਸਟਾਂਸ ਬੜਾ ਕਲੀਅਰਲੀ ਦੱਸ ਦਿੱਤਾ ਸੀ ਇੰਡੀਆ ਨੂੰ ਕਿ ਜਿਹੜਾ ਇਹ ਗਲਵਾਨ ਵੈਲੀ ਰੀਜਨ ਹੈ ਇਹ ਸਾਰੇ ਦਾ ਸਾਰਾ ਚੀਨ ਦਾ ਹਿੱਸਾ ਹੈ ਔਰ ਇਸ ਵਾਸਤੇ ਅਸੀਂ ਇੱਥੇ ਕਿਸੇ ਤਰ੍ਹਾਂ ਦੀ ਕੰਪਰੋਮਾਈਜ਼ ਨਹੀਂ ਕਰਨਾ ਔਰ ਇੱਥੇ ਚੀਨ ਦੀ ਸੋਵਰੈਨਿਟੀ ਹੈ। ਸੋ ਹੁਣ ਚੀਨੀ ਫੌਜ ਜਦੋਂ ਉੱਥੇ ਮੂਵ ਹੋਈ ਔਰ ਉਹਨਾਂ ਨੇ ਉਹ ਸਾਰੀਆਂ ਥਾਵਾਂ ਤੇ ਆਪਣੀਆਂ ਪੋਸਟ ਬਣਾਈਆਂ ਜਿਹਦੀ ਵਜ੍ਹਾ ਤੋਂ ਜਿਹੜੀ ਹੈ ਦੌਲਤ ਬੇਗ ਓਲਡੀ ਰੋਡ ਉੱਤੇ ਨਜ਼ਰ ਰੱਖੀ ਜਾ ਸਕੇ ਕਿ ਭਾਰਤ ਦੀ ਉੱਥੇ ਮੂਵਮੈਂਟ ਕੀ ਹੋ ਰਹੀ ਹੈ। ਸੋ ਉਹ ਚੀਜ਼ ਭਾਰਤ ਨੂੰ ਹੀ ਜ਼ਾਹਿਰ ਖਟਕਦੀ ਸੀ। ਸੋ ਭਾਰਤ ਸਮਝਿਆ ਸੀ ਕਿ ਜੂਨ ਦੇ ਵਿੱਚ ਜਿਹੜਾ ਇਹਨਾਂ ਦੇ ਲੈਫਟੀਨੈਂਟ ਜਨਰਲ ਔਰ ਮੇਜਰ ਜਨਰਲ ਦਾ ਆਪਸ ਦੇ ਵਿੱਚ ਉੱਥੇ ਜਿਹੜੀ ਲੋਕਲ ਕਮਾਂਡ ਹੈ ਉਹਨਾਂ ਦੇ ਜਿਹੜੀ ਆਪਸ ਡਾਇਲੌਗ ਹੋਇਆ ਉਹਦੇ ਨਤੀਜੇ ਟੈਨਸ਼ਨ ਮੁੱਕ ਜਾਏਗੀ। ਲੇਕਿਨ ਇਸ ਤਰ੍ਹਾਂ ਜਿਹੜਾ ਹੁਣ ਤੁਹਾਨੂੰ ਪਤਾ 15 ਜੂਨ ਨੂੰ ਜਿਹੜਾ ਹੋਇਆ ਵਾਕਿਆ ਜਿਸ 'ਚ ਵੀ ਭਾਰਤੀ ਫੌਜੀਆਂ ਦੀ ਜਾਨ ਗਈ ਹੈ, ਉਹ ਲੜਾਈ ਕਰਕੇ ਚੀਨ ਨੇ ਇੱਕ ਮੈਸੇਜ ਦੇ ਦਿੱਤਾ ਭਾਰਤ ਨੂੰ ਕਿ ਇਹ ਮਸਲਾ ਰਿਜ਼ੋਲਵ ਨਹੀਂ ਹੋਇਆ ਔਰ ਜਿਹੜਾ ਹੈ ਅਸੀਂ ਤੁਹਾਨੂੰ ਜਿਹੜਾ ਗਲਵਾਨ ਵੈਲੀ ਔਰ ਜਿਹੜਾ ਪੂਰਾ ਇਹ ਇਲਾਕਾ ਹੈ ਜਿਹੜਾ ਹੈ ਉਹਦੇ ਉੱਤੇ ਅਸੀਂ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਗੱਲ ਜਾਂ ਤੁਹਾਡੀ ਸੋਵਰੈਨਿਟੀ ਜਾਂ ਸਰਕਾਰ ਨੂੰ ਨਹੀਂ ਮੰਨਦੇ। ਸੋ ਇਹ ਸਾਰਾ ਬੈਕਗ੍ਰਾਉਂਡ ਬਣਿਆ ਜੋ ਕੁਛ ਇਹ ਹੁਣ ਹੋਇਆ ਹੈ ਹਾਲ 'ਚ। ਜੀ ਡਾਕਟਰ ਸਾਹਿਬ, ਇਸ ਸਾਰੇ ਪਾਰਟ ਦੇ ਵਿੱਚ ਜਿੱਥੇ ਭਾਰਤ ਤੇ ਚੀਨ ਇਸ ਵਕਤ ਆਮੋ ਸਾਹਮਣੇ ਖਲੋਤੇ ਆ, ਇਹਦੇ ਵਿੱਚ ਸੀਪੈਕ ਦਾ ਕੀ ਰੋਲ ਦੇਖਦੇ ਹੋ? ਕਿਉਂਕਿ ਚੀਨ ਇੱਕ ਹਿਸਾਬ ਦੇ ਨਾਲ
ਆਪਣੀ ਪਾਵਰ ਜਾਂ ਗਲੋਬਲ ਪਾਵਰ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਜਿਸ ਹਿਸਾਬ ਨਾਲ ਪੇਸ਼ ਕਰ ਰਿਹਾ, ਉਹਦੇ ਵਿੱਚ ਸੀਪੈਕ ਦਾ ਬੜਾ ਵੱਡਾ ਰੋਲ ਹੈ ਇਸ ਸਮੇਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਕਿਤੇ ਨਾ ਕਿਤੇ ਉਹ ਡਾਇਰੈਕਟਲੀ ਟ੍ਰੇਡ ਦੇ ਹਵਾਲੇ ਨਾਲ ਅਮਰੀਕਾ ਨੂੰ ਵੀ ਥ੍ਰੈਟ ਹੈ। ਅਮਰੀਕਾ ਦੇ ਵੀ ਇਹ ਗੱਲ ਫੇਵਰ 'ਚ ਨਹੀਂ ਜਾਂਦੀ ਕਿ ਚੀਨ ਉੱਭਰ ਕੇ ਗਲੋਬਲ ਮੈਪ ਦੇ ਉੱਤੇ ਸਾਹਮਣੇ ਆਵੇ। ਤੇ ਉਹੀ ਇੱਕ ਫੈਕਟਰ ਹੈ ਜਿਹਦੇ ਚੱਲਦਿਆਂ ਅਸੀਂ ਦੇਖਦੇ ਹਾਂ ਕਿ ਥਾਪੜਾ ਸਾਊਥ ਏਸ਼ੀਆ ਦੇ ਵਿੱਚ ਅਮਰੀਕਾ ਨੇ ਭਾਰਤ ਨੂੰ ਦਿੱਤਾ ਤੇ ਭਾਰਤ ਨੂੰ ਚੀਨ ਦੇ ਖਿਲਾਫ ਖੜਾ ਕਰਨ ਦੀ ਜਿਹੜੀ ਇੱਕ ਨੀਤੀ ਹੈ ਉਹ ਰਹੀ ਹੈ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ। ਸੋ ਜਿਹੜਾ ਇਹ ਫੈਕਟਰ ਹੈ ਇਹ ਕਿਵੇਂ ਰੋਲ ਪਲੇ ਕਰਦਾ ਹੈ ਇਹ ਸਾਰੀ ਟੈਨਸ਼ਨ ਦੇ ਵਿੱਚ? ਜੀ ਦੇਖੋ, ਇਹ 'ਚ ਦੋ ਮੇਜਰ ਫੈਕਟਰ ਨੇ ਜਿਹੜੇ, ਇੱਕ ਤਾਂ ਜਿਹੜਾ ਸੀਪੈਕ ਹੈ, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ, ਔਰ ਦੂਸਰਾ ਜਿਹੜੇ ਦਰਿਆ ਨੇ ਉਹਨਾਂ ਦੇ ਪਾਣੀ ਦਾ ਕੰਟਰੋਲ। ਇਹ ਦੋ ਮੇਜਰ ਇਕਨੋਮਿਕ ਫੈਕਟਰ ਨੇ ਜਿਹੜਾ ਕੌਨਫਲਿਕਟ ਚੱਲਿਆ ਹੈ। ਕਈ ਲੋਕ ਇਹਨੂੰ ਬੜਾ ਸਿੰਪਲ ਲੈ ਰਹੇ ਨੇ, ਕਹਿ ਰਹੇ ਨੇ ਕਿ ਇੱਕ ਲੋਕਲ ਜਿਹਾ ਇਸ ਤਰ੍ਹਾਂ ਦੀ ਹੋਈ ਹੈ ਗੱਲਬਾਤ, ਇਹਦੇ ਬਾਅਦ ਇਹ ਰੌਲਾ ਮੁੱਕ ਜਾਣਾ। ਮੈਨੂੰ ਮੁੱਕਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਜਦੋਂ ਸੀਪੈਕ ਸ਼ੁਰੂ ਹੋਇਆ ਹੈ, ਕਿਉਂਕਿ ਤੁਹਾਨੂੰ ਪਤਾ ਮੈਂ ਉਸ ਸਮੇਂ, ਇਹ ਮੁਸ਼ਰਫ ਦੌਰ ਦੀ ਗੱਲ ਹੈ, ਉਸ ਸਮੇਂ ਬਹੁਤ ਸਾਰੀ ਸਰਕਾਰਾਂ ਨੇ, ਅੱਜ ਕੱਲ ਬਹੁਤ ਸਾਰੇ ਆਉਣ ਵਾਲੇ ਜਿਹੜੇ ਨੇ ਉਹ ਉਹਦਾ ਕ੍ਰੈਡਿਟ ਲੈਂਦੇ ਨੇ, ਲੇਕਿਨ ਮੈਂ ਆਪ ਹੀ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਇੱਥੇ ਯੂਕੇ ਆਉਣ ਤੋਂ ਪਹਿਲਾਂ ਖੁਦ ਸਿਵਲ ਸਰਵਿਸ 'ਚ ਰਿਹਾ ਪਾਕਿਸਤਾਨ ਦੀ। ਪ੍ਰੈਜ਼ੀਡੈਂਟ ਮੁਸ਼ਰਫ ਦੇ ਮੂੰਹੋਂ ਇੱਕ ਬੜੀ ਕਲੋਜ਼ ਗੈਦਰਿੰਗ 'ਚ ਮੈਂ ਆਪ ਹੀ ਸੁਣਿਆ ਉਹਨਾਂ ਨੇ, ਜਦੋਂ ਸੀਪੈਕ ਦਾ ਔਰ ਗਵਾਦਰ ਪੋਰਟ ਦਾ, ਕਿਉਂਕਿ ਉਹੀ ਜਿਹੜੇ ਸੀ ਉਹੀ ਉਹਦੇ ਮੋਢੀ ਨੇ, ਉਹਨਾਂ ਨੇ ਕਿਹਾ ਕਿ ਸਾਨੂੰ ਅਮਰੀਕਾ, ਦੁਬਈ ਦੀ ਸਰਕਾਰ, ਈਰਾਨ ਸਾਰੇ ਕਹਿ ਰਹੇ ਨੇ ਵੀ ਤੁਸੀਂ ਇਹ ਕੋਰੀਡੋਰ ਨਾ ਬਣਾਓ, ਪਰ ਅਸਾਂ ਇਹ ਹਰ ਸੂਰਤ ਬਣਾਉਣਾ। ਸੋ ਉਸ ਕੋਰੀਡੋਰ ਨੂੰ ਫੇਲ ਕਰਨ ਲਈ ਹਰ ਇੱਕ ਨੇ ਕੋਸ਼ਿਸ਼ ਕੀਤੀ। ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਨਾ ਬਣਾਓ, ਫਿਰ ਬਲੋਚਿਸਤਾਨ ਦੇ ਵਿੱਚ ਰਾਹ ਨੇ ਇੰਨੀਆਂ ਐਕਟੀਵਿਟੀਜ਼ ਕੀਤੀਆਂ, ਕਿਉਂਕਿ ਬਲੋਚਿਸਤਾਨ ਚ ਗੁਜ਼ਰ ਕੇ ਜਾਣੀ ਸੀ, ਕਿ ਬਲੋਚਿਸਤਾਨ ਚ ਇੱਕ ਸੋ ਕਾਲਡ ਲਿਬਰੇਸ਼ਨ ਆਰਮੀ ਖੜੀ ਕੀਤੀ। ਬਹੁਤ ਸਾਰੇ ਚੀਨੀ ਜਿਹੜੇ ਇੰਜੀਨੀਅਰ ਨੇ, ਜਿਹੜੇ ਉਹ ਕੋਰੀਡੋਰ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਉਹਨਾਂ ਨੂੰ ਕਤਲ ਕਰਾਇਆ ਗਿਆ। ਪਰ ਪਾਕਿਸਤਾਨੀ ਔਰ ਚੀਨੀ ਦੋਵੇਂ ਸਰਕਾਰਾਂ ਕਮਿਟਡ ਰਹੀਆਂ, ਸਕਸੈਸਿਵ ਸਰਕਾਰਾਂ, ਮੁਸ਼ਰਫ ਦੇ ਬਾਅਦ ਈਵਨ ਨਵਾਜ਼ ਸ਼ਰੀਫ ਦੀ ਸਰਕਾਰ, ਫਿਰ ਪੀਪਲਸ ਪਾਰਟੀ ਦੀ ਸਰਕਾਰ, ਔਰ ਹੁਣ ਦੀ ਸਰਕਾਰ, ਜਿਹੜਾ ਕਿਉਂਕਿ ਇਹ ਪਾਕਿਸਤਾਨ ਦੀ ਲਾਈਫ ਲਾਈਨ ਹੈ ਔਰ ਚੀਨ ਲਈ ਬੜਾ ਇੰਪੋਰਟੈਂਟ ਹੈ, ਕਿਉਂਕਿ ਚੀਨ ਨੂੰ ਜਿਹੜਾ ਹੌਟ ਵਾਟਰ ਐਕਸੈਸ ਮਿਲ ਰਹੀ ਹੈ ਇਹ ਇੰਡੀਅਨ ਓਸ਼ਨ ਤੱਕ ਜਾਣ ਲਈ। ਇਹ ਹੌਟ ਵਾਟਰ ਐਕਸੈਸ ਵਾਸਤੇ ਜਿਹੜਾ ਹੈ ਉਹ ਰਸ਼ੀਆ ਅਫਗਾਨਿਸਤਾਨ ਚ ਆਇਆ ਸੀ ਤੇ ਟੁੱਟ ਗਿਆ ਸੀ, ਲੇਕਿਨ ਉਹ ਅਰੇਬੀਅਨ ਸੀ ਤੱਕ ਨਹੀਂ ਸੀ ਪਹੁੰਚ ਸਕਿਆ। ਪਰ ਚੀਨ ਨੂੰ ਦੋਸਤੀ ਦੇ ਨਾਂ ਤੇ ਇੱਕ ਬਹੁਤ ਵੱਡਾ ਤੋਹਫਾ ਪਾਕਿਸਤਾਨ ਦੀ ਤਰਫੋਂ ਮਿਲਿਆ ਹੈ। ਸੋ ਇਹ ਕੋਸ਼ਿਸ਼ ਤੇ ਫਿਰ ਤੁਹਾਨੂੰ ਪਤਾ ਹੈ ਕਿ ਹਾਲਾਂਕਿ ਚੀਨ ਨੇ ਜਦੋਂ ਨਰਿੰਦਰ ਮੋਦੀ ਔਰ ਪ੍ਰੈਜ਼ੀਡੈਂਟ ਸ਼ੀ ਦੇ ਜਿਹੜੇ ਪਹਿਲੇ ਡਾਇਲੋਗ ਹੋਏ ਸਨ, ਉਹ 'ਚ ਚੀਨ ਨੇ ਔਰ ਪਾਕਿਸਤਾਨ ਨੇ ਵੀ ਜਿਹੜਾ ਹੈ ਉਹ ਭਾਰਤ ਨੂੰ ਆਫਰ ਕੀਤੀ ਸੀ, ਤੁਸੀਂ ਇਸ ਪ੍ਰੋਜੈਕਟ ਦਾ ਹਿੱਸਾ ਬਣੋ, ਤਾਂ ਕਿ ਉਸ ਖਿੱਤੇ ਵਿੱਚ ਜਿਹੜਾ ਹੈ ਉਹ ਲੋਕਾਂ ਦੀ ਜਿਹੜੀ ਇਕਨੋਮੀ ਹੈ ਉਹ ਬਿਹਤਰ ਹੋਵੇ ਔਰ ਇਹ ਸਾਨੂੰ ਚੀਜ਼ ਜਿਹੜੀ ਹੈ ਉਹ ਅੱਗੇ ਲੈ ਕੇ ਜਾਏ। ਪਰ ਭਾਰਤ ਨੇ ਪਾਕਿਸਤਾਨ ਦੁਸ਼ਮਣੀ ਚ ਆ ਕੇ ਨਾ ਸਿਰਫ ਉਸ ਪ੍ਰੋਜੈਕਟ ਦਾ ਹਿੱਸਾ ਨਹੀਂ ਬਣਿਆ, ਬਲਕਿ ਉਸ ਪ੍ਰੋਜੈਕਟ ਨੂੰ ਖਤਮ ਕਰਨ ਦੀ, ਫੇਲ ਕਰਨ ਦੀ ਕੋਸ਼ਿਸ਼ ਕੀਤੀ, ਔਰ ਜਿਹੜਾ ਅਫਗਾਨਿਸਤਾਨ ਹੈ ਉਹਨੂੰ ਇੱਕ ਸੈਟੇਲਾਈਟ ਸਟੇਟ ਦੇ ਤੌਰ ਤੇ ਵਰਤਿਆ, ਆਪਣੀ ਜਿਹੜੀ ਆਤੰਕਵਾਦ ਦੀਆਂ ਐਕਟੀਵਿਟੀਜ਼ ਰਾਹ ਕਰਾਉਂਦੀ ਰਹੀ ਹੈ ਪਾਕਿਸਤਾਨ ਚ ਪਿਛਲੇ ਪੂਰੇ ਦਹਾਕੇ ਚ। ਉਹ ਪੂਰੀ ਦੀ ਪੂਰੀ ਜਿਹੜੀ ਹੈ ਸਟ੍ਰੈਟਜੀ ਭਾਰਤ ਦੀ ਫੇਲ ਹੋ ਗਈ, ਕਿਉਂਕਿ ਤੁਹਾਨੂੰ ਪਤਾ ਹੁਣ ਅਫਗਾਨਿਸਤਾਨ ਚ ਵੀ ਇੱਕ ਨਵੀਂ ਸਿਚੁਏਸ਼ਨ ਹੈ, ਅਮਰੀਕਾ ਅਫਗਾਨਿਸਤਾਨ ਨੂੰ ਛੱਡ ਕੇ ਜਾ ਰਿਹਾ ਹੈ ਔਰ ਸੀਪੈਕ ਹੁਣ ਇੱਕ ਰਿਐਲਿਟੀ ਹੈ। ਉਹਨੂੰ ਫੇਲ ਕਰਨ ਵਾਸਤੇ ਜਿਹੜਾ ਹੈ ਉਹ ਭਾਰਤ ਨੇ ਈਰਾਨ ਦੇ ਨਾਲ ਵੀ ਹੱਥ ਮਿਲਾਇਆ ਔਰ ਰਾਹ ਦੀਆਂ ਐਕਟੀਵਿਟੀਜ਼ ਬਹੁਤ ਸਾਰੀਆਂ ਈਰਾਨ ਰਾਹੀਂ ਵੀ ਪਾਕਿਸਤਾਨ 'ਚ ਹੁੰਦੀਆਂ ਰਹੀਆਂ, ਔਰ ਬਾਗ ਦੀ ਜਿਹੜੀ ਉੱਥੇ ਪੋਰਟ ਸੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਹੈ ਉਹ ਇਰਾਨੀ ਸਰਕਾਰ ਦੇ ਨਾਲ ਰਲ ਕੇ ਕੰਮ ਕਰਨਾ ਸ਼ੁਰੂ ਕੀਤਾ। ਪਰ ਹੁਣ ਜਿਹੜਾ ਸੀਪੈਕ ਹੈ ਉਹ ਇੱਕ ਰਿਐਲਿਟੀ ਬਣ ਗਿਆ। ਹੁਣ ਤੁਸੀਂ ਦੇਖੋ, ਸੀਪੈਕ ਜਿਹੜਾ ਕੋਈ ਛੋਟੀ ਜਿਹੀ ਇਨਵੈਸਟਮੈਂਟ ਨਹੀਂ ਹੈ, ਬਿਲੀਅਨਸ ਆਫ ਡਾਲਰਸ ਦੀ ਚਾਈਨੀਜ਼ ਇਨਵੈਸਟਮੈਂਟ ਹੈ, ਔਰ ਚਾਈਨੀਜ਼ ਨੂੰ ਠੀਕ ਹੈ ਪਾਕਿਸਤਾਨ ਨਾਲ ਵੀ ਇੱਕ ਉਹਨਾਂ ਦੇ ਬੜੇ ਇਤਿਹਾਸਕ ਸੰਬੰਧ ਰਹੇ ਨੇ ਦੋਸਤੀ ਦੇ, ਪਰ ਉਹ ਤੁਹਾਨੂੰ ਪਤਾ ਚੀਨੀ ਕੌਮ ਜਿਹੜੀ ਹੈ ਉਹ ਆਪਣੀ ਇਨਵੈਸਟਮੈਂਟ ਜਿਹੜੀ ਹੈ ਬਹੁਤ ਸੋਚ ਸਮਝ ਕੇ ਕਰਦੀ ਹੈ, ਔਰ ਉਹਨਾਂ ਨੂੰ ਉਹ ਬੇਸਿਕਲੀ ਟ੍ਰੇਡਿੰਗ ਔਰ ਬਿਜ਼ਨਸ ਕਲਾਸ ਦੇ ਲੋਕ ਨੇ ਚੀਨ ਦੇ ਲੋਕ, ਔਰ ਕਿਸੇ ਸੂਰਤ ਬਰਦਾਸ਼ਤ ਨਹੀਂ ਕਰਦੇ ਕਿ ਉਹਨਾਂ ਦੀ ਇੰਨੇ ਤੁਹਾਨੂੰ ਪਤਾ ਹੈ ਕਿ 60 ਬਿਲੀਅਨ ਦੀ ਇਨਵੈਸਟਮੈਂਟ ਹੈ, ਸੋ ਛੋਟੀ ਮੋਟੀ ਇਨਵੈਸਟਮੈਂਟ ਨਹੀਂ ਹੈ। ਸੋ ਐਡੀ ਵੱਡੀ ਇਨਵੈਸਟਮੈਂਟ ਚਾਈਨਾ ਜ਼ਾਇਤ ਨਹੀਂ ਹੋਣ ਦੇਗਾ, ਔਰ ਉਹ ਜਿਹੜੀ ਸੀਪੈਕ ਹੈ ਉਹ ਕਸ਼ਮੀਰ ਦੇ ਰੀਜਨ ਦੇ ਨਾਲੋਂ ਗੁਜ਼ਰਦੀ ਹੈ। ਸੋ ਉੱਥੇ ਜੇ ਟੈਨਸ਼ਨ ਹੋਵੇ ਔਰ ਉੱਥੇ ਇੱਕ ਅਜਿਹਾ ਵਿਰੋਧੀ ਮੁਲਕ ਬੈਠਾ ਹੋਵੇ ਜਿਨੇ ਪਹਿਲਾਂ ਹੀ ਇਸ ਪ੍ਰੋਜੈਕਟ ਨੂੰ ਨਾਕਾਮ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ, ਜੇ ਉਹਦੀ ਸਟ੍ਰੈਟੇਜਿਕ ਪੋਜੀਸ਼ਨ ਉੱਥੇ ਸਟਰੋਂਗ ਹੋਵੇ ਤੇ ਇਹ ਚੀਨ ਨੂੰ ਕਿਸ ਤਰ੍ਹਾਂ ਵੀ ਵਾਰਾ ਨਹੀਂ ਖਾਂਦਾ। ਇਸ ਵਾਸਤੇ ਤੁਹਾਨੂੰ ਪਤਾ ਮੈਂ
ਬਹੁਤ ਪਹਿਲਾਂ, ਅੱਜ ਤੋਂ 5-6-7 ਸਾਲ ਪਹਿਲਾਂ ਆਪਣੇ ਲੈਕਚਰ 'ਚ ਇਹ ਗੱਲ ਕਹੀ ਸੀ ਕਿ ਉਸ ਖਿੱਤੇ ਦੇ ਹਾਲਾਤ ਬਦਲ ਜਾਣੇ ਆ, ਕਿਉਂਕਿ ਕਸ਼ਮੀਰ ਇਸ ਵੇਲੇ ਸੀਪੈਕ ਦੇ ਤਾਨੇ ਤੇ ਆ, ਔਰ ਕਦੇ ਵੀ ਚੀਨ ਨਹੀਂ ਚਾਹੇਗਾ ਕਿ ਉੱਥੇ ਇਨਸਟੇਬਿਲਿਟੀ ਰਹੇ ਔਰ ਉਹ ਖਿੱਤਾ ਜਿਹੜਾ ਉਹ 'ਚ ਭਾਰਤ ਸਟਰੋਂਗ ਹੋਵੇ ਔਰ ਕੱਲ ਨੂੰ ਸੀਪੈਕ ਦੇ ਵਿੱਚ ਪੰਗਾ ਲਏ। ਦੂਸਰੀ ਗੱਲ ਇਹ ਹੈ ਕਿ ਪਾਣੀਆਂ ਦਾ ਕੰਟਰੋਲ। ਤੁਹਾਨੂੰ ਪਤਾ ਹੈ ਕਿ ਜਿੰਨੇ ਪਾਣੀ ਨੇ, ਜਿੰਨੇ ਵੀ ਦਰਿਆ ਨੇ, ਉਹ ਇਸ ਹਿਮਾਲੀਅਨ ਰੀਜਨ ਤੋਂ ਫੁੱਟਦੇ ਨੇ, ਜਿਹੜੇ ਭਾਰਤ ਨੂੰ ਪਾਣੀ ਦਿੰਦੇ ਨੇ, ਪਾਕਿਸਤਾਨ ਨੂੰ ਵੀ ਦਿੰਦੇ ਨੇ। ਤੁਹਾਨੂੰ ਪਤਾ ਹੈ ਕਿ ਭਾਰਤ ਨੇ ਜਿਹੜੀ ਪਾਣੀ ਦੀ ਨੀਤੀ ਹੈ ਉਹਨੂੰ ਇੱਕ ਆਰਮ ਟਵਿਸਟਿੰਗ ਮੈਕੈਨਿਜ਼ਮ ਦੇ ਤੌਰ ਤੇ ਵਰਤਿਆ ਹੈ। ਪੰਜਾਬ ਦੇ ਜਿਸ ਤਰ੍ਹਾਂ ਜਿਹੜਾ ਇਸ ਵੇਲੇ ਭਾਰਤੀ ਕੰਟਰੋਲ ਹੇਠ ਪੰਜਾਬ ਹੈ, ਉਹਦੇ ਪਾਣੀ ਖੋ ਕੇ ਜਿਸ ਤਰ੍ਹਾਂ ਹੋਰ ਪਾਸੇ ਡਾਇਵਰਟ ਕੀਤੇ ਗਏ, ਹਰਿਆਣਾ ਨੂੰ ਤੇ ਰਾਜਸਥਾਨ ਨੂੰ ਪੰਜਾਬ ਦੇ ਪਾਣੀ ਦੇ ਕੇ ਪੰਜਾਬ ਨੂੰ ਬੰਜਰ ਕੀਤਾ ਗਿਆ, ਉਹੀ ਨੀਤੀ ਉਹ ਪਾਕਿਸਤਾਨ ਨਾਲ ਵੀ ਵਰਤ ਰਹੇ ਨੇ। ਹੁਣ ਇਸ ਵੇਲੇ ਪਾਕਿਸਤਾਨ ਦੇ ਵਿੱਚ ਸਵਾਏ ਦਰਿਆ ਸਿੰਧ ਜਾਂ ਇੰਡਸ ਰਿਵਰ ਦੇ ਇਲਾਵਾ ਬਾਕੀ ਸਾਰੇ ਦਰਿਆ ਸੁੱਕੇ ਨੇ, ਔਰ ਤੁਹਾਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਭਾਰਤ ਕਦੇ ਉੱਥੇ ਪਾਣੀ ਛੱਡ ਕੇ ਪਾਕਿਸਤਾਨ 'ਚ ਹੜ੍ਹ ਲਿਆ ਆਉਂਦਾ ਸੀ, ਜਿਹਦੇ ਵਿੱਚ ਪਾਕਿਸਤਾਨੀ ਆਬਾਦੀ ਬਹੁਤ ਜ਼ਿਆਦਾ ਹੜ੍ਹ ਦਾ ਸ਼ਿਕਾਰ ਹੋ ਕੇ ਨੁਕਸਾਨ ਉਠਾਉਂਦੀ ਸੀ। ਸੋ ਉਹੀ ਭਾਰਤ ਦੀ ਨੀਤੀ ਹੁਣ ਚਾਈਨਾ ਨੇ ਫੜ ਲਈ ਹੈ। ਚਾਈਨਾ ਚਾਹੁੰਦਾ ਕਿ ਹੁਣ ਕਿਸੇ ਤਰ੍ਹਾਂ ਉਸ ਪੂਰੇ ਜਿਹੜਾ ਰੀਜਨ ਹੈ, ਕਿਉਂਕਿ ਜਿਹੜਾ ਮੇਨ ਰੀਜਨ ਹੈ ਅਕਸਾਈ ਚੀਨ, ਜਿਹੜਾ ਕਿ ਸਿੰਕਿਓਂਗ ਪ੍ਰੋਵਿੰਸ ਦਾ ਹਿੱਸਾ ਹੈ, ਉਹ ਅਕਸਾਈ ਰੀਜਨ ਨੂੰ ਪੂਰੀ ਤਰ੍ਹਾਂ ਭਾਰਤ ਕੰਟਰੋਲ ਚਾਈਨਾ ਕੰਟਰੋਲ ਕਰਨਾ ਚਾਹੁੰਦਾ ਹੈ, ਭਾਰਤੀ ਕੰਟਰੋਲ ਤੋਂ ਉਹਨੂੰ ਕੱਢਣਾ ਚਾਹੁੰਦਾ ਹੈ, ਤਾਂ ਕਿ ਜਿਹੜਾ ਦਰਿਆਵਾਂ ਦਾ ਪਾਣੀ ਹੈ ਉਹ ਚੀਨ ਦੇ ਹੱਥ ਚਲਾ ਜਾਏ। ਜਦੋਂ ਭਾਰਤੀ ਦਰਿਆਵਾਂ ਦਾ, ਬਹੁਤ ਸਾਰੇ ਭਾਰਤੀ ਦਰਿਆ ਉਸ ਰੀਜਨ ਤੋਂ ਫੁੱਟਦੇ ਨੇ, ਜਦੋਂ ਉਹਨਾਂ ਦਾ ਕੰਟਰੋਲ ਚਾਈਨਾ ਦੇ ਹੱਥ ਚਲਾ ਜਾਊਗਾ, ਤੇ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਨੂੰ ਮਜਬੂਰ ਕਰਦਾ ਰਿਹਾ ਹੈ ਪਿਛਲੇ ਸਮੇਂ 'ਚ, ਉਹੀ ਕੰਮ ਫਿਰ ਚੀਨ ਜਿਹੜਾ ਹੈ ਉਹ ਭਾਰਤ ਦੇ ਨਾਲ ਕਰੇਗਾ। ਸੋ ਇਹ ਜੋ ਕੁਛ ਇਹਨਾਂ ਨੇ ਨੀਤੀ ਚਲਾਈ ਸੀ, ਉਹ ਸਾਰੀ ਦੀ ਸਾਰੀ ਇਹਨਾਂ ਨੂੰ ਅੱਜ ਚੀਨ ਵਾਪਸ ਕਰ ਰਿਹਾ ਹੈ। ਸਟ੍ਰੈਟਜੀਜ਼ ਇਹਨਾਂ ਦੀਆਂ ਬਣਾਈਆਂ ਹੋਈਆਂ, ਪਰ ਉਹ ਅੱਜ ਇਹਨਾਂ ਨੂੰ ਜਿਹੜਾ ਹੈ ਉਹ ਮੁੜ ਰਹੀਆਂ ਨੇ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਅਮਰੀਕਾ ਦੇ ਹਵਾਲੇ ਨਾਲ, ਕਿ ਅਮਰੀਕਾ ਦਾ ਇੰਟਰਸਟ, ਇੱਕ ਚੀਜ਼ ਖਾਸ ਤੌਰ ਤੇ COVID-19 ਦੇ ਬਾਅਦ ਦੁਨੀਆ ਬਦਲ ਰਹੀ ਹੈ। ਸਾਨੂੰ ਪਤਾ ਹੈ ਕਿ ਕੈਪੀਟਲਿਸਟਿਕ ਇਕੋਨਮੀ ਜਿਹੜੀ ਹੈ ਉਹ ਡਿਕਲਾਈਨ ਵਾਲੇ ਪਾਸੇ ਜਾ ਰਹੀ ਹੈ। ਸਾਨੂੰ ਵੀ ਪਤਾ ਕਿ ਡਾਲਰ ਦੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਉਹ ਕਦਰ ਉਹ ਕੀਮਤ ਘਟ ਜਾਣੀ ਹੈ। ਫਿਰ ਇਕਨੋਮਿਕ ਕ੍ਰਾਈਸਿਸ ਪੂਰੀ ਦੁਨੀਆ 'ਚ ਹੀ ਆਉਣਾ ਹੈ, ਉਹ ਚੀਨ ਨੇ ਵੀ ਉਹ 'ਚ ਹਿੱਟ ਹੋਣਾ, ਅਮਰੀਕਾ ਨੇ ਵੀ ਹੋਣਾ। ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਜਿਹੜੀ ਅਮਰੀਕਾ ਦੀ ਸਾਊਥ ਏਸ਼ੀਆ ਦੀ ਪਾਲਿਸੀ ਸੀ, ਅਫਗਾਨਿਸਤਾਨ 'ਚ ਬਹਿ ਕੇ ਇੱਕ ਚੀਨ ਨੂੰ ਕੰਟਰੋਲ ਕਰਨ ਦੀ, ਪਾਕਿਸਤਾਨ ਨੂੰ ਕੰਟਰੋਲ ਕਰਨ ਦੀ, ਉਹ ਨਾਕਾਮ ਹੋ ਗਈ ਹੈ। ਔਰ ਇੰਨੇ ਸਾਲ ਅਮਰੀਕੀ ਫੌਜ ਉੱਥੇ ਰਹਿਣ ਦੇ ਬਾਵਜੂਦ ਵੀ ਅਮਰੀਕਾ ਕੁਛ ਹਾਸਲ ਨਹੀਂ ਕਰ ਸਕਿਆ। ਇਸ ਵਾਸਤੇ ਹੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਿਛਲੀ ਇਲੈਕਸ਼ਨ ਕੈਂਪੇਨ 'ਚ ਫੌਜਾਂ ਨੂੰ ਅਫਗਾਨਿਸਤਾਨ 'ਚੋਂ ਕੱਢਣ ਦੀ ਗੱਲ ਕੀਤੀ ਸੀ, ਕਿਉਂਕਿ ਮੈਂ ਸਮਝਦਾ ਕਿ ਇਹ ਸਿਆਣਪ ਵੀ ਹੈ ਅਮਰੀਕਾ ਦੀ। ਕਿਉਂ ਜੇ ਤੁਹਾਡੇ ਆਪਣੀ ਇਕਨੋਮਿਕ ਸਿਚੁਏਸ਼ਨ ਜਿਹੜੀ ਹੈ ਉਹ ਫੌਜਾਂ ਨੂੰ ਉੱਥੇ ਪਾ ਕੇ ਇੰਨੇ ਮਿਲੀਅਨ ਡਾਲਰ ਖਰਚ ਕੇ ਵੀ ਤੁਸੀਂ ਕੁਛ ਹਾਸਲ ਨਾ ਕੀਤਾ ਹੋਵੇ, ਤਾਂ ਉੱਥੇ ਰੱਖਣ ਦੀ ਜ਼ਰੂਰਤ ਨਹੀਂ ਹੈ। ਸੋ ਇਸ ਵੇਲੇ ਭਾਰਤ ਜਿਹੜਾ ਉਹ ਇਕੱਲਾ ਰਹਿ ਗਿਆ ਉਸ ਰੀਜਨ 'ਚ, ਕਿਉਂਕਿ ਜਿਹੜੀ ਉਹੀ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਨਾ ਕਿ ਮੋਦੀ ਦੀ ਸਰਕਾਰ ਨੇ ਜਿੰਨੀਆਂ ਭਾਰਤ ਦੀ ਪਿਛਲੀ ਹਿਸਟੋਰਿਕ ਪਾਲਿਸੀ ਸੀ ਉਹਨਾਂ ਸਾਰੀਆਂ ਤੋਂ ਜਿਹੜਾ ਹੈ ਉਹ ਡਿਵੀਏਟ ਕਰਕੇ ਇੱਕ ਨਵੀਂ ਆਪਣੀਆਂ ਪਾਲਿਸੀਆਂ ਚਲਾਈਆਂ। ਨਹਿਰੂ ਦੇ ਜ਼ਮਾਨੇ ਈਵਨ ਟ੍ਰਾਂਸਫਰ ਆਫ ਪਾਵਰ ਤੋਂ ਪਹਿਲਾਂ 1947 ਤੋਂ ਪਹਿਲਾਂ ਨਹਿਰੂ ਨੇ ਨੌਨ ਅਲਾਈਨਮੈਂਟ ਦੀ ਇੱਕ ਪੂਰੀ ਮੂਵਮੈਂਟ ਚਲਾਈ ਸੀ ਕਿ ਅਸੀਂ ਕਿਸੇ ਦੇ ਨਾਲ ਵੀ ਜਿਹੜਾ ਹੈ ਉਹ ਨਹੀਂ ਰੱਖਣਾ ਤਾਲਮੇਲ, ਜਾਂ ਕਿਸੇ ਦੇ ਵੀ ਮਾਊਥ ਪੀਸ ਨਹੀਂ ਬਣਨਾ। ਅਸੀਂ ਹਰ ਨਾਲ ਗੱਲ ਕਰਨ ਨੂੰ ਤਿਆਰ ਹਾਂ, ਅਸੀਂ ਕਿਸੇ ਦੇ ਵੀ ਪੱਕੇ ਅਲਾਈ ਉਸ ਤਰ੍ਹਾਂ ਨਹੀਂ ਬਣਨਾ। ਸੋ ਉਹ ਜਿਹੜੀ ਨੌਨ ਅਲਾਈਨਮੈਂਟ ਪਾਲਿਸੀ ਸੀ ਉਹਨੇ ਭਾਰਤ ਨੂੰ ਬਹੁਤ ਫਾਇਦਾ ਦਿੱਤਾ, ਜਿਹੜਾ ਹੈ 50, 60, 70s 'ਚ, ਕਿਉਂਕਿ ਭਾਰਤ ਨੇ ਅਮਰੀਕਾ ਕੋਲੋਂ ਵੀ ਫਾਇਦਾ ਚੁੱਕਿਆ, ਰਸ਼ੀਆ ਕੋਲੋਂ ਵੀ ਚੁੱਕਿਆ। ਪਰ ਮੋਦੀ ਸਰਕਾਰ ਨੇ ਉਹ ਨੌਨ ਅਲਾਈਨਮੈਂਟ ਦੀ ਪਾਲਿਸੀ ਛੱਡ ਕੇ ਤੇ ਅਮਰੀਕਾ ਦੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ। ਔਰ ਦੂਸਰਾ, ਮੋਦੀ ਸਰਕਾਰ ਦੇ ਵਿੱਚ ਕੋਈ ਏਡੇ ਸਿਆਣੇ ਬੰਦੇ ਵੀ ਨਹੀਂ ਸਨ ਜਿਨ੍ਹਾਂ ਨੂੰ ਬਹੁਤ ਐਕਸਪੀਰੀਅੰਸ ਹੁੰਦਾ ਫੋਰਨ ਪਾਲਿਸੀ ਦਾ, ਫੋਰਨ ਰਿਲੇਸ਼ਨਸ ਦਾ, ਇੰਟਰਨੈਸ਼ਨਲ ਡਿਪਲੋਮੇਸੀ ਕਿਸ ਤਰ੍ਹਾਂ ਚੱਲਦੀ ਹੈ। ਮੋਦੀ ਸ਼ਾਇਦ ਇਸੇ ਗੱਲ ਤੇ ਹੀ ਬਹੁਤ ਖੁਸ਼ ਸੀ, ਔਰ ਜਿਹੜੇ ਮੋਦੀ ਦੇ ਪ੍ਰਸ਼ੰਸਕ ਨੇ, ਜਿਹੜੇ ਉਹਨਾਂ ਦੇ ਫੋਲੋਅਰਸ ਨੇ ਇੰਡੀਆ 'ਚ, ਉਹ ਇਸ ਗੱਲ ਤੇ ਖੁਸ਼ ਸੀ ਵੀ ਟਰੰਪ ਸਾਡੀ ਬਾਂਹ 'ਚ ਬਾਂਹ ਪਾ ਕੇ, ਹੱਥ 'ਚ ਹੱਥ ਪਾ ਕੇ ਸਟੇਡੀਅਮ ਦਾ ਚੱਕਰ ਲਾ ਰਿਹਾ, ਪਤਾ ਨਹੀਂ ਅਮਰੀਕਾ ਕੋਲ ਸਾਨੂੰ ਕੀ ਲੱਭ ਜਾਣਾ। ਤੇ ਉਹ ਇੱਕ ਲੋਕਾਂ ਨੂੰ ਦਿਖਾਉਣ ਦੀ ਹੱਦ ਤੱਕ ਤੇ ਠੀਕ ਸੀ, ਪਰ ਭਾਵੇਂ ਪ੍ਰੈਜ਼ੀਡੈਂਟ ਟਰੰਪ ਹੋਣ ਜਾਂ ਕੋਈ ਵੀ ਅਮਰੀਕੀ ਸਰਕਾਰ ਹੋਵੇ, ਉਹਨਾਂ ਐਟ ਦ ਐਂਡ ਆਫ ਦਾ ਡੇ ਦੇਖਣਾ ਕਿ ਉਹਨਾਂ ਦਾ ਇੰਟਰਸਟ ਕਿਹੜੀ ਚੀਜ਼ 'ਚ ਹੈ। ਸੋ ਤੁਸੀਂ ਦੇਖ ਲਿਆ ਕਿ ਜਿੰਨੀ ਇੰਨਾ ਇੰਡੀਆ ਨੇ ਰਿਲਾਈ ਕੀਤਾ ਜਿਹੜਾ ਹੈ ਉਹ ਅਮਰੀਕਾ ਦੇ ਉੱਤੇ, ਪਰ ਅਮਰੀਕਾ ਨੇ ਉਹਦੇ 'ਚ ਬਿਲਕੁਲ ਹੀ ਬਹੁਤ ਹੀ ਇੱਕ ਕੋਲਡ ਸ਼ੋਲਡਰੀ ਜਾਂ ਬਹੁਤ ਹੀ ਜਿਹੜਾ ਹੈ ਉਹ ਲੋ ਕੀ ਪ੍ਰੋਫਾਈਲ ਰੱਖੀ ਹੈ ਇਸ ਪੂਰੇ ਕੌਨਫਲਿਕਟ 'ਚ। ਔਰ ਉਹਨਾਂ ਨੇ ਕਿਹਾ ਕਿ ਅਸੀਂ
ਜਿਹੜੀ ਇਹਨਾਂ ਦੀ ਲੜਾਈ ਹੈ ਉਹਦੇ ਵਿੱਚ ਜਿਹੜਾ ਹੈ ਉਹ ਸੁਲ੍ਹਾ ਕਰਾਉਣ ਨੂੰ ਤਿਆਰ ਆ, ਮੀਡੀਏਟ ਕਰਨ ਨੂੰ ਤਿਆਰ। ਸੋ ਇਸ ਤਰ੍ਹਾਂ ਹੀ ਆ ਕਿ ਤੁਸੀਂ ਕਿਸੇ ਦੇ ਕਹਿਣ ਤੇ ਕਿਸੇ ਵੱਡੇ ਭਲਵਾਨ ਦੇ ਨਾਲ ਪੰਗਾ ਲੈ ਲਓ ਕਿ ਇਹ ਬੰਦਾ ਮੈਨੂੰ ਬਚਾਉਣ ਆਏਗਾ, ਤੇ ਜਦੋਂ ਤੁਹਾਨੂੰ ਮਾਰਕੁੱਟ ਪੈ ਜੇ ਤੇ ਜਿੱਤੇ ਤੁਸੀਂ ਭਰੋਸਾ ਕੀਤਾ ਹੋਵੇ ਇਹ ਮੈਨੂੰ ਬਚਾਉਣ ਆਏਗਾ, ਉਹ ਆ ਕੇ ਤੁਹਾਡੇ ਕੱਪੜੇ ਕੁਪੜੇ ਝਾੜ ਦਿਓ, ਕਹੇ ਕਿ ਤੁਹਾਡੀ ਜ਼ਖਮਾਂ ਤੇ ਕੋਈ ਥੋੜੀ ਬਹੁਤ ਮਰਹਮ ਲਾਉਂਦੇ ਆ, ਕੋਈ ਤੁਹਾਨੂੰ ਕੋਈ ਫਟਕੜੀ ਫੁਟਕੜੀ ਮਾਰਨੇ ਆ। ਸੋ ਇਹੀ ਸਿਚੁਏਸ਼ਨ ਹੈ ਇਸ ਵੇਲੇ ਭਾਰਤ ਔਰ ਅਮਰੀਕਾ ਦੇ ਰਿਲੇਸ਼ਨਸ਼ਿਪ ਦੀ। ਸੋ ਜਿਹੜਾ ਸਾਊਥ ਏਸ਼ੀਆ ਦਾ ਇੱਕ ਅਮਰਜਿੰਗ ਸਿਨਾਰੀਓ ਹੈ, ਉਹ 'ਚ ਭਾਰਤੀ ਸਰਕਾਰ ਨੂੰ ਹੁਣ ਸੋਚਣਾ ਚਾਹੀਦਾ ਕਿ ਇਹ ਜਿਹੜਾ ਕੌਨਫਲਿਕਟ ਹੈ ਇਹ ਮਜ਼ੀਦ ਵੱਧ ਸਕਦਾ। ਇਸ ਵਾਸਤੇ ਬਜਾਏ ਇਸ ਦੇ ਕਿ ਤੁਸੀਂ ਲੋਕਾਂ ਦੇ ਹੱਕ ਹੋਣ ਤੇ ਤਵੱਜੋ ਦਿਓ, ਤੁਸੀਂ ਜਿਹੜੀਆਂ ਭਾਰਤ ਦੀਆਂ ਕਨਵੈਨਸ਼ਨਲ ਸਟ੍ਰੈਟੇਜੀਜ਼ ਹੈਗੀਆਂ ਉਸ ਤੋਂ ਹਟ ਜਾਓ ਔਰ ਤੁਸੀਂ ਕਹੋ ਕਿ ਅਸੀਂ ਇੱਕ ਕੱਟਰਪੰਥੀ ਕਿਸਮ ਦਾ ਭਾਰਤ ਜਿਹੜਾ ਹੈ ਉਹ ਬਣਾਉਣਾ ਹੈ, ਤੇ ਉਹਦੇ 'ਚ ਤੁਹਾਨੂੰ ਕੁਛ ਨਹੀਂ ਲੱਭਣਾ। ਨੌਨ ਅਲਾਈਨਮੈਂਟ ਦੀ ਪਾਲਿਸੀ ਹਮੇਸ਼ਾ ਭਾਰਤ ਲਈ ਕੰਮ ਉਹਨੇ ਕੀਤਾ ਹੈ, ਆਉਣ ਵਾਲੇ ਸਮੇਂ 'ਚ ਵੀ ਕਰ ਸਕਦੀ ਸੀ। ਤੁਸੀਂ ਹੋਰ ਕੁਛ ਨਹੀਂ ਤੇ ਆਪਣੇ ਜਿਹਨੂੰ ਸੋ ਕਾਲਡ ਤੁਸੀਂ ਦੁਸ਼ਮਣ ਮੁਲਕ ਐਲਾਨਦੇ ਹੋ ਪਾਕਿਸਤਾਨ, ਉਹ ਤੋਂ ਹੀ ਕੁਛ ਸਿੱਖ ਲੈਣਾ ਸੀ। ਪਾਕਿਸਤਾਨ ਦੀਆਂ ਉਹ ਸਰਕਾਰਾਂ ਜਿਹੜੀਆਂ 70 ਦੇ ਦਹਾਕੇ 'ਚ ਸਿਰਫ ਅਮਰੀਕਾ ਦੇ ਉੱਤੇ ਔਰ 60s ਦੇ ਵਿੱਚ ਜਿਹੜੀਆਂ ਅਮਰੀਕਾ ਤੇ ਰਿਲਾਈ ਕਰਦੀਆਂ ਰਹੀਆਂ, ਉਹਨਾਂ ਦਾ ਕੀ ਹਾਲ ਹੋਇਆ। ਪਾਕਿਸਤਾਨ ਨੇ 65 ਦੀ ਵਾਰ ਦੇ ਵਿੱਚ ਅਮਰੀਕਾ ਤੇ ਰਿਲਾਈ ਕੀਤਾ ਕਿ ਇਹਨਾਂ ਦੇ ਪੈਟਰਨ ਟੈਂਕ ਸਾਨੂੰ ਦਿੱਲੀ ਤੱਕ ਫਤਹ ਕਰਾ ਦੇਣਗੇ, ਜਿਹੜਾ ਨਹੀਂ ਹੋਇਆ। 71 ਦੇ ਵਿੱਚ ਜਿਹਨੂੰ ਈਸਟ ਪਾਕਿਸਤਾਨ ਦੇ ਵਿੱਚ ਭਾਰਤੀ ਮੁਕਤੀ ਬਾਨੀ ਔਰ ਫੌਜਾਂ ਉਤਰੀਆਂ ਤੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਉਸ ਸਮੇਂ ਦੇ ਯਾਹਿਆ ਖਾਨ ਜਿਹੜਾ ਹੈ ਉਹ ਅਮਰੀਕੀ ਬੇੜੇ ਦਾ ਇੰਤਜ਼ਾਰ ਕਰਦੇ ਰਹੇ ਕਿ ਉਹ ਪਹੁੰਚ ਰਿਹਾ ਸਾਡੀ ਮਦਦ ਨੂੰ, ਜਿਹੜਾ ਕਦੇ ਨਹੀਂ ਪਹੁੰਚਿਆ। ਫਿਰ ਪਾਕਿਸਤਾਨ ਨੇ ਜਿਹੜੀ ਅਮਰੀਕਾ ਦੀ ਪ੍ਰੌਕਸੀ ਵਾਰ ਲੜੀ, ਉਹਦਾ ਨਤੀਜਾ ਪਾਕਿਸਤਾਨ ਨੇ ਹੁਣ ਤੱਕ ਭੁਗਤਿਆ। ਸੋ ਤੁਸੀਂ ਘੱਟ ਤੋਂ ਘੱਟ ਜਿਹੜਾ ਹੈ, ਜਿਹੜੇ ਭਾਵੇਂ ਕੋਈ ਕਿਸੇ ਨੂੰ ਤੁਸੀਂ ਆਪਣਾ ਦੁਸ਼ਮਣ ਨਹੀਂ ਸਮਝਦੇ ਹੋ, ਘੱਟ ਤੋਂ ਘੱਟ ਉਹ ਤੋਂ ਸਿੱਖਣਾ ਚਾਹੀਦਾ ਕਿ ਤੁਸੀਂ ਜਿਹੜਾ ਉਸ ਖਿੱਤੇ ਦਾ ਅਮਨ ਤਬਾਹ ਕਰ ਰਹੇ ਹੋ ਉਹ ਤੁਹਾਡੇ ਲਈ ਚੰਗਾ ਨਹੀਂ ਹੈ। ਜੀ ਡਾਕਟਰ ਸਾਹਿਬ, ਇੱਥੇ ਜਿਹੜੀ ਅਸੀਂ ਜੇ ਸਾਊਥ ਏਸ਼ੀਅਨ ਪੋਲਿਟਿਕਸ ਵੱਲ ਦੇਖਦੇ ਹਾਂ, ਇਹ ਜਿਹੜਾ ਚੇਂਜ ਹੋ ਰਿਹਾ ਸਾਰਾ ਪਾਰਟ, ਇੱਕ ਕਿਤੇ ਨਾ ਕਿਤੇ ਇਹ ਵੀ ਨਜ਼ਰ ਆ ਰਿਹਾ ਵੀ ਹੁਣ ਜਿਹੜਾ ਪਾਵਰ ਦਾ ਕੋਰੀਡੋਰ ਹੈ ਉਹ ਅਮਰੀਕਾ ਤੇ ਰੂਸ ਦਾ ਪਹਿਲਾਂ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਕਿਵੇਂ ਇੱਕ ਦੂਜੇ ਦੇ ਆਮੋ ਸਾਹਮਣੇ ਸੀ, ਤੇ ਹੁਣ ਕਿਤੇ ਨਾ ਕਿਤੇ ਉਹ ਸਾਊਥ ਏਸ਼ੀਆ ਦਾ ਖਿੱਤਾ ਬਣਦਾ ਜਾ ਰਿਹਾ ਜਾਂ ਚੀਨ ਉਹਦਾ ਸੈਂਟਰ ਬਣਦਾ ਜਾ ਰਿਹਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿ ਇਹ ਕਿਸ ਡਾਇਰੈਕਸ਼ਨ ਵੱਲ ਜਾ ਰਹੀ ਹੈ, ਉਹ ਉੱਥੇ ਦੇ ਖਿੱਤੇ ਦੇ ਵਿੱਚ ਉਹਦਾ ਕਿਵੇਂ ਜਿਹੜੀਆਂ ਚੇਂਜਸ ਨੇ, ਜੀਓਪੋਲਿਟੀਕਲ ਚੇਂਜਸ ਨੇ, ਉਹ ਹੋਣ ਦੀਆਂ ਉਮੀਦਾਂ ਲਾਈਆਂ ਜਾ ਸਕਦੀਆਂ ਨੇ, ਤੇ ਵਿਸ਼ੇਸ਼ ਕਰਕੇ ਜੇ ਸਾਡੇ ਪਰਸਪੈਕਟਿਵ ਤੋਂ ਦੇਖਣਾ ਹੋਵੇ, ਸਿੱਖ ਕੌਮ ਦੇ ਪਰਸਪੈਕਟਿਵ ਤੋਂ, ਪੰਜਾਬ ਦੇ ਪਰਸਪੈਕਟਿਵ ਤੋਂ ਉਹਦੇ ਮਾਇਨੇ ਕੀ ਨੇ, ਸਾਨੂੰ ਉਹਦੇ ਵਿੱਚ ਕਿਸ ਹਿਸਾਬ ਨਾਲ ਅਸੀਂ ਉਹਨੂੰ ਦੇਖੀਏ, ਸਮਝੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਕੇ ਉਹਦੇ ਉੱਤੇ ਅਸੀਂ ਪਹਿਰਾ ਦਈਏ। ਹਾਂਜੀ, ਦੇਖੋ ਗੱਲ ਇਹ ਹੈ ਕਿ ਇਤਿਹਾਸ 'ਚ ਬਹੁਤ ਘੱਟ ਹੋਇਆ ਕਿ ਦੁਨੀਆ ਯੂਨੀਪੋਲਰ ਹੋਈ ਹੋਵੇ, ਜਾਂ ਜੇ ਮੈਂ ਆਸਾਨ ਸ਼ਬਦਾਂ 'ਚ ਸਮਝਾਉਣਾ ਹੋਵੇ ਯੂਨੀਪੋਲੈਰਿਟੀ ਨੂੰ, ਤਾਂ ਉਹਦਾ ਮਤਲਬ ਇਹ ਹੈ ਕਿ ਪੂਰੀ ਦੁਨੀਆ ਵਿੱਚ ਉਦਰਾਹਟ ਕਿਸੇ ਇੱਕ ਮੁਲਕ ਕੋਲ ਰਹੀ ਹੋਏ। ਇਹ ਬਹੁਤ ਘੱਟ ਹੋਇਆ। ਹਮੇਸ਼ਾ ਦੁਨੀਆ ਬਾਈਪੋਲਰ ਰਹੀ ਹੈ ਔਰ ਇੱਕ ਤੋਂ ਜ਼ਿਆਦਾ ਤਾਕਤਾਂ ਦੁਨੀਆ 'ਚ ਰਹੀਆਂ। ਪਰ ਪਿਛਲੇ 2 ਦਹਾਕਿਆਂ 'ਚ ਅਸੀਂ ਦੇਖਿਆ ਕਿ ਅਮਰੀਕਾ ਦੁਨੀਆ ਦੀ ਸੋਲ ਸੁਪਰ ਪਾਵਰ ਸੀ, ਜਾਂ ਸਿਰਫ ਇਕੱਲਾ ਹੀ ਅਮਰੀਕਾ ਦੁਨੀਆ ਨੂੰ ਡੋਮੀਨੇਟ ਕਰਦਾ ਸੀ। ਪਰ ਹੁਣ ਉਹ ਸਿਚੁਏਸ਼ਨ ਨਹੀਂ ਰਹੀ। ਰਸ਼ੀਆ ਜਦੋਂ ਟੁੱਟਾ ਉਹਦੇ ਬਾਅਦ, ਪਹਿਲਾਂ ਤਾਂ ਜ਼ਾਹਿਰ ਹੈ ਅਮਰੀਕਾ ਦਾ ਜਿਹੜਾ ਰਾਈਵਲ ਸੀ ਜਾਂ ਉਹਦੇ ਮੁਕਾਬਲੇ ਦਾ ਕੋਈ ਦੇਸ਼ ਸੀ ਉਹ ਰਸ਼ੀਆ ਸੀ। ਰਸ਼ੀਆ ਦੇ ਟੁੱਟਣ ਦੇ ਬਾਅਦ ਕੋਈ ਹੋਰ ਹੈ ਨਹੀਂ ਸੀ। ਪਰ ਚੀਨ ਜਿਸ ਤਰ੍ਹਾਂ ਉਭਰਿਆ ਹੈ ਇਕਨੋਮਿਕਲੀ, ਉਹਦੇ ਬਾਅਦ ਹੁਣ ਅਮਰੀਕਾ ਦੁਨੀਆ ਦੀ ਇਕੱਲੀ ਸੁਪਰ ਪਾਵਰ ਨਹੀਂ ਰਹਿ ਗਿਆ। ਚੀਨ ਬਹੁਤ ਜ਼ਿਆਦਾ ਸਟਰੋਂਗਲੀ, ਇਕਨੋਮਿਕਲੀ, ਮਿਲੀਟੈਰੀਲੀ, ਅਦਰਵਾਈਜ਼ ਡਿਪਲੋਮੇਸੀ ਦੇ ਹਿਸਾਬ ਨਾਲ ਵੀ ਚੀਨ ਬਹੁਤ ਉੱਭਰ ਕੇ ਆਇਆ ਹੈ। ਸੋ ਦੁਨੀਆ ਹੁਣ ਫੇਰ ਤੋਂ ਬਾਈਪੋਲਰ ਹੋ ਗਈ ਹੈ, ਜਿਹਦੇ ਫਾਇਦੇ ਵੀ ਨੇ, ਨੁਕਸਾਨ ਵੀ ਨੇ। ਔਰ ਜ਼ਿਆਦਾ ਇਹ ਫਾਇਦਾ ਹੈ ਕਿ ਘੱਟ ਤੋਂ ਘੱਟ ਸਾਊਥ ਏਸ਼ੀਅਨ ਰੀਜਨ ਦੇ ਵਿੱਚ ਹੁਣ ਇੱਕ ਨਵੀਂ ਤਾਕਤ ਹੈ ਜਿਹੜੀ ਘੱਟ ਤੋਂ ਘੱਟ ਅਮਰੀਕਾ ਦੇ ਮੁਕਾਬਲੇ 'ਚ ਇਕਨੋਮਿਕਲੀ ਵੀ ਖਲੋ ਸਕਦੀ ਹੈ ਔਰ ਉਸ ਰੀਜਨ ਦੇ ਇੰਟਰਸਟ ਨੂੰ ਵੀ ਦੇਖ ਸਕਦੀ ਹੈ। ਉਹ 'ਚ ਦੇਖਣ ਦੀ ਗੱਲ ਇਹ ਹੈ ਕਿ ਦੇਖੋ ਜਿਹੜੀਆਂ ਬਾਉਂਡਰੀਜ਼ ਨੇ ਜਾਂ ਜਿਹੜੀਆਂ ਹੱਦਬੰਦੀਆਂ ਨੇ, ਇਹ ਕਦੇ ਵੀ ਕਾਇਮ ਨਹੀਂ ਰਹਿੰਦੀਆਂ। ਵੱਡੀਆਂ ਵੱਡੀਆਂ ਐਮਪਾਇਰ ਜਿਹੜੀਆਂ, ਕਦੇ ਬਰਤਾਨੀਆ ਜਿਹਦਾ ਮੈਂ ਸ਼ਹਿਰੀ ਹਾਂ, ਇੱਥੇ ਕਦੇ ਕਿਹਾ ਜਾਂਦਾ ਸੀ ਸਨ ਨੈਵਰ ਡਾਈਜ਼ ਇਨ ਬ੍ਰਿਟਿਸ਼ ਐਮਪਾਇਰ, ਵੀ ਜਿਹੜਾ ਬਰਤਾਨਵੀ ਰਾਜ ਹੈ ਇਹ 'ਚ ਸੂਰਜ ਕਦੇ ਨਹੀਂ ਡੁੱਬਦਾ। ਐਡੀ ਵੱਡੀ ਐਮਪਾਇਰ ਸੀ, ਇਹ ਕਲੈਪਸ ਕਰ ਗਈ। ਰਸ਼ੀਆ ਐਡਾ ਵੱਡਾ, USSR ਐਡਾ ਵੱਡਾ ਮੁਲਕ ਸੀ, ਉਹ ਬਿਲਕੁਲ ਹੀ ਖਖੜੀਆਂ ਨੂੰ ਖਿਲਰ ਕੇ ਉਹਦੇ ਕਈ ਟੁਕੜੇ ਹੋ ਗਏ। ਸੋ ਸਾਊਥ ਏਸ਼ੀਆ ਦੇ ਵਿੱਚ ਵੀ ਖਾਸ ਤੌਰ ਤੇ ਜਿਸ ਤਰ੍ਹਾਂ ਦਾ ਭਾਰਤੀ ਸਰਕਾਰ ਨੇ ਮਾਹੌਲ ਇਸ ਵਕਤ BJP ਦੀ ਨੇ ਬਣਾਇਆ ਹੋਇਆ ਹੈ ਕਿ ਲੋਕਾਂ ਦੇ ਹੱਕ ਹੋਣੇ, ਘੱਟ ਗਿਣਤੀਆਂ ਦਾ ਘਾਣ ਕਰਨਾ, ਮਾਰ ਕੁਟਾਈ ਕਰਨਾ, ਮੀਡੀਆ ਦੀ ਆਵਾਜ਼ ਨੂੰ ਬੰਦ ਕਰਨਾ,
ਔਰ ਬਿਲਕੁਲ ਹਿਟਲਰ ਦੀ ਪਾਲਿਸੀਆਂ ਤੇ ਚੱਲ ਕੇ ਜਿਹੜਾ ਹੈ ਉਹ ਲੋਕਾਂ ਘੱਟ ਗਿਣਤੀਆਂ ਦਾ ਘਾਣ ਕਰਨ ਤੇ ਮੋਦੀ ਸਰਕਾਰ ਤੁਲੀ ਹੋਈ ਹੈ। ਉਹਦੇ ਵਿੱਚ ਤੁਹਾਨੂੰ ਮੈਨੂੰ ਯਕੀਨੀ ਤੌਰ ਤੇ ਇਹ ਲੱਗਦਾ ਹੈ ਕਿ ਉਸ ਖਿੱਤੇ ਦੇ ਜਿਹੜੇ ਹਾਲਾਤ ਨੇ ਉਹ ਇਸ ਪਾਸੇ ਜਾ ਰਹੇ ਨੇ ਕਿ ਉੱਥੇ ਜਿਹੜੇ ਹੈ ਉਹ ਟੋਟੇ ਹੋਣੇ ਨੇ। ਹੋਰ ਵੱਡੇ ਜਿਹੜੇ ਦੇਸ਼ ਨੇ ਉਹਨਾਂ ਚੋਂ ਕਈ ਨਵੇਂ ਦੇਸ਼ ਜਿਹੜੇ ਨੇ ਉਹ ਦੁਨੀਆ ਦੇ ਨਕਸ਼ੇ ਤੇ ਉਭਰਨਗੇ। ਔਰ ਉਹਦੇ ਵਿੱਚ ਜ਼ਾਹਿਰ ਸਿੱਖ ਕੌਮ ਲਈ ਵੀ ਇੱਕ ਜਿਹੜਾ ਹੈ ਉਹ ਓਪਰਚੁਨਿਟੀ ਯਕੀਨਨ ਹੈ। ਕਿਉਂਕਿ ਮੈਂ ਤੁਹਾਨੂੰ ਪਤਾ ਕਿ ਹੁਣ ਸਾਡੀਆਂ ਕੁਝ ਸਿੱਖ ਜਥੇਬੰਦੀਆਂ ਵੀ ਬਫਰ ਸਟੇਟਸ ਦੀ ਗੱਲ ਕਰਨ ਲੱਗ ਪਈਆਂ। ਮੈਂ ਤਾਂ ਅੱਜ ਤੋਂ 8-10 ਸਾਲ ਪਹਿਲਾਂ ਕਹਿੰਦਾ ਸੀ ਵੀ ਉਸ ਖਿੱਤੇ 'ਚ ਅਗਰ ਅਮਨ ਚਾਹੀਦਾ ਤੇ ਸਾਨੂੰ ਜਿਹੜੀਆਂ 3 ਵੱਡੀਆਂ ਨਿਊਕਲੀਅਰ ਸਟੇਟਸ ਨੇ, ਪਾਕਿਸਤਾਨ, ਭਾਰਤ ਤੇ ਚੀਨ, ਇਹਨਾਂ ਦਰਮਿਆਨ ਛੋਟੀਆਂ ਬਫਰ ਸਟੇਟਸ ਦੀ ਜ਼ਰੂਰਤ ਹੈ ਜਿਹੜੀ ਇਹਨਾਂ ਦੇ ਬਾਰਡਰ ਨੂੰ ਹਮੇਸ਼ਾ ਲਈ ਵੱਖਰਿਆਂ ਕਰ ਦੇਣ। ਪਰ ਇਹਦੇ ਨਾਲ ਹੀ ਨਾਲ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਜੇ ਕਿਸੇ ਨੂੰ ਬੁਰੀ ਲੱਗੇ ਤੇ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ, ਕਿ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਕਿਸੇ ਖਿੱਤੇ 'ਚ ਬਣਦੀ ਹੈ ਤੇ ਉਹਦੇ ਜਿਹੜੀਆਂ ਛੋਟੀਆਂ ਕੌਮਾਂ ਨੇ ਤਾਦਾਦ ਦੇ ਹਿਸਾਬ ਨਾਲ ਜਾਂ ਨੰਬਰ ਦੇ ਹਿਸਾਬ ਨਾਲ, ਜਿਸ ਤਰ੍ਹਾਂ ਸਿੱਖ ਕੌਮ ਹੈ ਜਾਂ ਕਸ਼ਮੀਰੀ ਮੁਸਲਮਾਨ ਨੇ ਜਾਂ ਹੋਰ ਲੋਕ ਨੇ, ਉਹਨਾਂ ਨੂੰ ਬਹੁਤ ਧਿਆਨ ਨਾਲ ਕਿ ਉਹ ਕੀ ਕਹਿ ਰਹੇ ਨੇ, ਕਿ ਕਿਸ ਤਰ੍ਹਾਂ ਉਹਨਾਂ ਦਾ ਵਰਤਾਰਾ ਕੀ ਹੈ ਔਰ ਉਹ ਐਜ਼ ਅ ਕੌਮ ਕਿਸ ਤਰ੍ਹਾਂ ਐਕਟ ਕਰ ਰਹੇ ਨੇ, ਇਹ ਬਹੁਤ ਜ਼ਰੂਰੀ ਹੁੰਦਾ। ਕਈ ਵਾਰੀ ਅਸੀਂ ਜਿਹੜਾ ਹੈ ਉਹ ਨਾਅਰੇਬਾਜ਼ੀ 'ਚ ਤੇ ਸ਼ੋਸ਼ੇ ਛੱਡ ਕੇ ਬਿਆਨ ਦੇ ਕੇ ਆਪਣੀ ਕੌਮ ਦਾ ਨੁਕਸਾਨ ਕਰ ਲੈਂਦੇ ਹਾਂ। ਨਾਅਰੇ ਪਾਉਣ ਨਾਲ, ਬਿਆਨਬਾਜ਼ੀਆਂ ਨਾਲ ਕਦੇ ਵੀ ਕੋਈ ਨਾ ਤਾਂ ਦੇਸ਼ ਹੋਂਦ 'ਚ ਆਇਆ ਤੇ ਨਾ ਹੀ ਕਿਸੇ ਕੌਮ ਦਾ ਕਦੇ ਭਲਾ ਹੋਇਆ। 47 ਦੇ ਵਿੱਚ ਵੀ ਜਜ਼ਬਾਤੀ ਸਿੱਖ ਲੀਡਰ ਸੀ ਮਾਸਟਰ ਤਾਰਾ ਸਿੰਘ ਵਰਗਿਆਂ ਦੀ, ਜਿਨ੍ਹਾਂ ਨੇ ਖੂਨ ਕਾ ਬਦਲਾ ਖੂਨ ਦਾ ਨਾਰਾ ਲਾ ਕੇ ਔਰ ਸਿੱਖ ਕੌਮ ਦੇ ਹੱਥ ਵੱਢ ਕੇ ਤੇ ਉਹ ਜਿਹੜਾ ਹੈ ਉਹ ਨਹਿਰੂ ਦੇ ਹੱਥ 'ਚ ਫੜਾ ਦਿੱਤੇ ਔਰ ਸਿੱਖ ਕੌਮ ਅੱਜ ਤੱਕ ਉਹਦਾ ਖਮਿਆਜ਼ਾ ਭੁਗਤ ਰਹੀ ਹੈ। ਹੁਣ ਫਿਰ ਉਸ ਖਿੱਤੇ ਦੇ ਹਾਲਾਤ ਚੇਂਜ ਹੋ ਰਹੇ ਨੇ। ਸੋ ਮੈਂ ਸਿੱਖ ਲੀਡਰਸ਼ਿਪ ਕੋਲੋਂ ਇਹ ਬੇਨਤੀ ਕਰਨਾ ਕਿ ਜਿਹੜੀ ਵੀ ਤੁਹਾਡੀਆਂ ਕੋਸ਼ਿਸ਼ਾਂ ਨੇ ਸਿੱਖ ਕੌਮ ਦੀ ਆਜ਼ਾਦੀ ਲਈ ਜਾਂ ਸਿੱਖਾਂ ਦੇ ਆਪਣੇ ਘਰ ਲਈ, ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਅੱਜ ਕੱਲ੍ਹ ਦੀ ਦੁਨੀਆ 'ਚ ਡਿਪਲੋਮੈਟਿਕ ਸਰਕਲ 'ਚ ਔਰ ਬੈਕਡੋਰ ਡਿਪਲੋਮੇਸੀ ਰਾਹੀਂ। ਖਾਲੀ ਹਵਾਈ ਸਟੇਟਮੈਂਟਾਂ ਦੇਣ ਨਾਲ ਕਈ ਕੰਮ ਜਿਹੜੇ ਮੁਮਕਿਨ ਹੋਣ ਉਹ ਵੀ ਨਹੀਂ ਰਹਿੰਦੇ, ਕਿਉਂਕਿ ਜੇ ਤੁਸੀਂ ਇੱਕ ਚੀਜ਼ ਪਬਲਿਕ ਡੋਮੇਨ 'ਚ ਕਹਿ ਜਾਂਦੇ ਹੋ ਤੇ ਫਿਰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕੌਮ ਲਈ ਕੰਮ ਕਰਨਾ ਹੁੰਦਾ ਉਹਨਾਂ ਲਈ ਕਈ ਵਾਰੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਸੋ ਬੜੇ ਧਿਆਨ ਨਾਲ ਸਿੱਖ ਲੀਡਰਸ਼ਿਪ ਨੂੰ ਇਹਦੇ ਬਾਰੇ ਸੋਚਣ ਦੀ ਲੋੜ ਹੈ ਕਿ ਇਸ ਸਿਚੁਏਸ਼ਨ ਦੇ ਬਾਰੇ ਉਹਨਾਂ ਨੇ ਕਿਸ ਤਰ੍ਹਾਂ ਵਿਚਾਰ ਵਟਾਂਦਰਾ ਕਰਨਾ, ਦੁਨੀਆ ਨਾਲ ਕਿਸ ਤਰ੍ਹਾਂ ਇੰਗੇਜ ਕਰਨਾ ਔਰ ਦੁਨੀਆ ਨੂੰ ਕੀ ਸੁਨੇਹਾ ਦੇਣਾ। ਅਸੀਂ ਫਿਰ ਮੌਕਾ ਜਿਹੜਾ ਹੈ ਉਹ ਖੁੰਝਾ ਨਾ ਪਈਏ, ਇਸ ਚੀਜ਼ ਤੇ ਖਾਸ ਨਜ਼ਰ ਰੱਖਣ ਦੀ ਲੋੜ ਹੈ। ਬਾਕੀ ਇੱਕ ਹੋਰ ਮੈਂ ਜਿਹੜੀ ਕਿਉਂਕਿ ਹੁਣ ਸਾਡੇ ਪ੍ਰੋਗਰਾਮ ਦਾ ਆਲਮੋਸਟ ਅੰਤ ਹੀ ਹੈ, ਇਹਦੇ 'ਚ ਕਹਿਣਾ ਚਾਹੁੰਦਾ ਕਿ ਮੈਂ ਕੁਝ ਪੋਸਟ ਦੇਖ ਰਿਹਾ ਵਾਂ ਮੁਖਤਲਿਫ ਸੋਸ਼ਲ ਮੀਡੀਆ ਗਰੁੱਪ ਤੇ, ਜਿਹੜੇ ਸਾਡੇ ਇਸ ਵਕਤ ਪੰਥ ਵਸਦਾ ਇੰਡੀਆ ਦੇ ਵਿੱਚ, ਔਰ ਇੰਡੀਅਨ ਮੀਡੀਆ ਵੀ ਇਹਨੂੰ ਹਾਈਲਾਈਟ ਕਰ ਰਿਹਾ ਬਹੁਤ ਜ਼ਿਆਦਾ, ਕਿਉਂਕਿ ਦੇਖੋ ਉਹਨਾਂ ਦੀ ਹੁਣ ਪੂਰੀ ਕੋਸ਼ਿਸ਼ ਹੈ ਕਿ ਸਿੱਖ ਰੈਜੀਮੈਂਟ ਜਾਂ ਪੰਜਾਬ ਦੇ ਜਿਹੜੇ ਸਿੱਖ ਇਸ ਵੇਲੇ ਕੰਮ ਕਰਦੇ ਨੇ ਭਾਰਤੀ ਫੌਜ ਦੇ ਵਿੱਚ, ਉਹ ਉਹਨਾਂ ਵਾਸਤੇ ਲੜਨ। ਇਹ ਨੀਤੀ ਉਹਨਾਂ ਦੀ 1965 'ਚ ਰਹੀ, 1962 'ਚ ਰਹੀ, 71 'ਚ ਰਹੀ, ਕਸ਼ਮੀਰ ਕਾਰਗਿਲ 'ਚ ਰਹੀ, ਕਿ ਜਦੋਂ ਵੀ ਭਾਰਤ ਨੂੰ ਆਪਣੇ ਡਿਫੈਂਸ ਲਈ ਲਹੂ ਦੀ ਲੋੜ ਪੈਂਦੀ ਹੈ ਤੇ ਉਹ ਸਿੱਖਾਂ ਨੂੰ ਅੱਗੇ ਲਾ ਦਿੰਦਾ ਹੈ। ਔਰ ਅੱਜ ਕੱਲ ਬੜਾ ਪ੍ਰਚਾਰ ਚੱਲ ਰਿਹਾ ਭਾਰਤੀ ਪੰਜਾਬ 'ਚ ਕਿ ਦੇਖੋ ਜੀ ਇਹ ਉਹ ਇਲਾਕੇ ਨੇ ਜਿਹੜੇ ਜ਼ੋਰਾਵਰ ਸਿੰਘ ਨੇ ਸਿੱਖ ਰਾਜ ਲਈ ਫਤਹ ਕੀਤੇ ਸੀ, ਅੱਜ ਚੀਨੀ ਫੇਰ ਇੱਥੇ ਆਏ ਆ, ਇੱਥੇ 2% ਜਿਹੜੇ ਸਿੰਘ ਆ ਉਹਨਾਂ ਨੇ ਜ਼ੋਰਾਵਰ ਸਿੰਘ ਦੀ ਮਿਸਾਲਾਂ ਨੂੰ ਫੇਰ ਕਾਇਮ ਕਰਨਾ। ਪਹਿਲੀ ਗੱਲ ਤੇ ਇਹ ਹੈ ਕਿ ਜ਼ੋਰਾਵਰ ਸਿੰਘ, ਮੈਂ ਕਿਸੇ ਨੂੰ ਅੱਜ ਕਹਿ ਰਿਹਾ ਸੀ ਕਿ ਜ਼ੋਰਾਵਰ ਸਿੰਘ ਉਹਦੇ ਨਾਂ ਨਾਲ ਸਿੰਘ ਆਉਂਦਾ ਪਰ ਉਹ ਸਿੱਖ ਤਾਂ ਨਹੀਂ ਸੀ। ਸਾਨੂੰ ਜਿਹੜੇ ਲੋਕ ਇਤਿਹਾਸ ਨੂੰ ਖੋਜਦੇ ਨੇ ਉਹਨਾਂ ਨੂੰ ਪਤਾ ਹੈ ਕਿ ਜ਼ੋਰਾਵਰ ਸਿੰਘ ਇੱਕ ਤਾਂ ਸਿੱਖ ਨਹੀਂ ਸੀ, ਉਹ ਤਾਂ ਹਿੰਦੂ ਰਾਜਪੂਤ ਸੀ। ਦੂਸਰਾ, ਉਹ ਸਰਕਾਰੇ ਖਾਲਸਾ ਦਾ ਉਸ ਤਰ੍ਹਾਂ ਆਗੂ ਵੀ ਨਹੀਂ ਸੀ ਕਿਉਂਕਿ ਉਹ ਤਾਂ ਡੋਗਰਾ ਰਾਜ ਦਾ ਆਗੂ ਸੀ। ਔਰ ਫਿਰ ਅੱਜ ਕੱਲ ਗੱਲ ਹੋ ਰਹੀ ਹੈ ਕਿ ਦੇਖੋ ਜੀ ਜਿਹੜਾ ਹੈ ਉਹ ਚਸ਼ੋਲ ਟਰੀਟੀ ਜਿਹੜੀ ਉਸ ਵਕਤ ਤਿੱਬਤੀਅਨ ਔਰ ਜਿਹੜਾ ਹੈ ਸੋ ਕਾਲਡ ਖਾਲਸਾ ਰਾਜ, ਜਿਹੜਾ ਅਸਲ 'ਚ ਤਾਂ ਡੋਗਰਿਆਂ ਦਾ ਰਾਜ ਸੀ ਕਸ਼ਮੀਰ 'ਚ ਉਸ ਸਮੇਂ 1842 'ਚ, ਉਹਨਾਂ ਦਰਮਿਆਨ ਹੋਈ ਹੈ। ਸੋ ਉਹ ਇੱਕ ਹਿਸਟੋਰਿਕ ਕੰਟੈਕਸਟ ਦੇ ਕੇ ਸੋ ਸਿੱਖਾਂ ਨੂੰ ਫਿਰ ਤੋਂ ਪ੍ਰਮਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਾਰਾ ਇਲਾਕਾ ਤਾਂ ਤੁਹਾਡਾ ਸੀ, ਇੱਥੇ ਸਿੱਖ ਰਾਜ ਸੀ। ਸੋ ਮੈਂ ਥੋੜਾ ਜਿਹਾ ਉਸ ਹਿਸਟੋਰਿਕ ਕੰਟੈਕਸਟ ਵੀ ਜਾਣਾ ਚਾਹਾਂਗਾ ਆਪਣੇ ਪੰਥ ਵਾਸਤੇ, ਕਿ ਇੱਕ ਤੇ ਗੱਲ ਇਹ ਹੈ ਕਿ ਸਾਨੂੰ ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਲਾਬ ਸਿੰਘ ਡੋਗਰਾ ਅਸਲ ਦੇ ਵਿੱਚ ਸਿੱਖ ਰਾਜ ਦੀ ਤਬਾਹੀ ਦਾ ਸਬਬ ਬਣਨ ਵਾਲਾ ਗੁਲਾਬ ਸਿੰਘ ਸੀ।
ਸਿੱਖ ਰਾਜ ਦੀ ਨੂੰ ਜੜੋਂ ਪੁੱਟਣ ਵਾਲਾ ਗੁਲਾਬ ਸਿੰਘ, ਔਰ ਤੁਹਾਨੂੰ ਪਤਾ ਹੈ ਕਿ ਮਹਾਰਾਜਾ ਸ਼ੇਰ ਸਿੰਘ ਸਪੁੱਤਰ ਮਹਾਰਾਜਾ ਰਣਜੀਤ ਸਿੰਘ, ਜਦੋਂ ਉਹ ਰਾਈਟਫੁਲ ਹੀਅਰ ਦੇ ਤੌਰ ਤੇ ਲਾਹੌਰ ਦਰਬਾਰ 'ਚ ਆਪਣਾ ਰਾਜ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਉਹਨਾਂ ਨੂੰ ਲਾਹੌਰ ਦੇ ਕਿਲੇ 'ਚ ਇਸੇ ਹੀ ਗੁਲਾਬ ਸਿੰਘ ਨੇ ਦਾਖਲ ਨਹੀਂ ਸੀ ਹੋਣ ਦਿੱਤਾ। ਔਰ ਗੁਲਾਬ ਸਿੰਘ ਜੀ ਜਿਹੜਾ ਹੈ ਉਹ ਸਿੱਖ ਲਾਹੌਰ ਦਰਬਾਰ ਔਰ ਸਿੱਖ ਰਾਜ ਦਾ ਖਜ਼ਾਨਾ ਲੁੱਟ ਕੇ ਕਸ਼ਮੀਰ ਭੱਜ ਗਿਆ ਸੀ। ਔਰ ਤੁਹਾਨੂੰ ਪਤਾ ਹੈ ਕਿ ਅੰਗਰੇਜ਼ਾਂ ਨਾਲ ਇਹਦੀ ਕਿਸ ਕਦਰ ਯਾਰੀ ਸੀ, ਇਸ ਵਾਸਤੇ ਅੰਗਰੇਜ਼ਾਂ ਨੇ ਬਾਅਦ 'ਚ ਕਸ਼ਮੀਰ ਇਹਨੂੰ ਵੇਚ ਦਿੱਤਾ। ਸੋ ਇੱਕ ਤੇ ਜ਼ੋਰਾਵਰ ਸਿੰਘ ਦੇ ਬਾਰੇ ਵੀ ਆਪਾਂ ਕਲੀਅਰ ਕਰ ਲਈਏ, ਇੱਕ ਤਾਂ ਉਹ ਸਿੱਖ ਨਹੀਂ ਸੀ, ਦੂਸਰਾ ਉਹਦੀ ਕੰਪੇਨ ਜਿਹੜੀ ਸੀ ਅੱਜ ਭਾਰਤੀ ਮੀਡੀਆ ਨੂੰ ਹੀਰੋ ਦੇ ਤੌਰ ਤੇ ਪੋਰਟਰੇ ਕਰ ਰਿਹਾ ਕਿ ਦੇਖੋ ਜੀ ਉਹਨੇ ਚੀਨੀਆਂ ਦੀ ਜਿਹੜੀ ਹੈ ਨਾ ਉਹ ਇੱਟ ਨਾਲ ਇੱਟ ਵਜਾ ਦਿੱਤੀ ਸੀ। ਇੱਕ ਤੇ ਗੱਲ ਇਹ ਹੈ ਕਿ ਇਸ ਤਰ੍ਹਾਂ ਨਹੀਂ ਹੋਇਆ। ਜ਼ੋਰਾਵਰ ਸਿੰਘ ਜਿਹੜਾ ਹੈ ਉਹ ਤਿੱਬਤ ਦੀਆਂ ਫੌਜਾਂ ਦੇ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ, ਔਰ ਉਹਦੇ ਜ਼ਮਾਨੇ 'ਚ ਕਦੇ ਵੀ ਜਿਹੜੀ ਹੈ ਨਾ ਉਹ ਫਤਹ ਪ੍ਰਾਪਤ ਨਹੀਂ ਹੋਈ। ਬਾਅਦ ਦੇ ਵਿੱਚ ਗੁਲਾਬ ਸਿੰਘ ਨੇ ਜਵਾਹਰ ਸਿੰਘ ਨੂੰ, ਜਿਹੜਾ ਉਹਦਾ ਨੈਫਿਊ ਸੀ, ਉਹਨੂੰ ਘੱਲਿਆ ਔਰ ਉਹਨੇ ਜਾ ਕੇ ਉੱਥੇ ਤਿੱਬਤ ਦੀਆਂ ਫੌਜਾਂ ਨੂੰ ਸ਼ਿਕਸਤ ਦਿੱਤੀ, ਔਰ ਉਹਦੇ ਬਾਅਦ ਜਿਹੜਾ ਹੈ ਉਹ 1842 ਦੇ ਵਿੱਚ ਚਸ਼ੋਲ ਟ੍ਰੀਟੀ ਜਿਹੜੀ ਹੈ ਉਹ ਹੋਈ। ਉਸ ਵਕਤ ਤੁਹਾਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੇ ਜਿਹੜੇ ਉਹ ਅਕਾਲ ਚਲਾਣਾ ਕਰ ਚੁੱਕੇ ਸੀ, ਔਰ ਸਿੱਖ ਰਾਜ ਜਿਹੜਾ ਸੀ ਉਹ ਭਰਾ ਮਾਰੂ ਜੰਗ 'ਚ ਸੀ, ਔਰ ਇੱਕ ਤਰ੍ਹਾਂ ਦੀ ਸਿਵਲ ਵਾਰ ਜਿਹੜੀ ਹੈ ਉਹ ਸਿੱਖ ਰਾਜ ਦੀ ਚੱਲ ਰਹੀ ਸੀ, ਜਿੱਤੋਂ ਡੋਗਰਿਆਂ ਨੇ ਫਾਇਦਾ ਉਠਾ ਕੇ ਆਪਣਾ ਰਾਜ ਜਿਹੜਾ ਸਥਾਪਿਤ ਕੀਤਾ। ਦੂਸਰੀ ਗੱਲ ਜਿਹੜੀ ਤੁਸੀਂ ਸ਼ੁਰੂ 'ਚ ਕੀਤੀ, ਮੈਂ ਉਹ ਵੀ ਥੋੜੀ ਜਿਹੀ ਕਰਦਾ ਚੱਲਾਂ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਦੱਸਣਾ ਕਿ ਹੋਇਆ ਕੀ। ਤੁਹਾਨੂੰ ਪਤਾ ਹੈ ਕਿ ਜਦੋਂ ਜਿਹੜਾ ਚਸ਼ੋਲ ਟ੍ਰੀਟੀ ਜਿਹਦੀ ਬਾਰ-ਬਾਰ ਜਾਂ ਚਸ਼ੋਲ ਦਾ ਮੁਆਹਦਾ ਜਿਹੜਾ ਭਾਰਤੀ ਮੀਡੀਆ ਬੜਾ ਜ਼ਿਆਦਾ ਰੌਲਾ ਪਾ ਰਿਹਾ, ਉਹਦੇ ਵਿੱਚ ਕੋਈ ਹੱਦਬੰਦੀ ਨਹੀਂ ਸੀ ਹੋਈ ਕਿ ਚੀਨ ਤੇ ਉਸ ਵਕਤ ਦਾ ਜਿਹੜਾ ਡੋਗਰਿਆਂ ਦਾ ਰਾਜ ਹੈ ਉਹਦੇ ਦਰਮਿਆਨ ਇਹ ਬਾਉਂਡਰੀਜ਼ ਹੋਣਗੀਆਂ। ਉਹ ਸਿਰਫ ਸੀ ਕਿ ਅਸੀਂ ਉਹਦੇ ਨਤੀਜੇ ਜੰਗ ਬੰਦ ਹੋਈ ਔਰ ਬਾਇਲੈਟਰਲ ਰਿਲੇਸ਼ਨਸ਼ਿਪ ਨੂੰ ਚੰਗਾ ਕਰਨ ਦੀ ਗੱਲ ਹੋਈ ਸੀ। 1865 ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈ ਉਹ ਕੋਸ਼ਿਸ਼ ਕੀਤੀ, ਇੱਕ ਉਸ ਵਕਤ ਜਿਹੜੇ ਬਿਊਰੋਕਰੇਟ ਸੀ ਬ੍ਰਿਟਿਸ਼, ਵਿਲੀਅਮ ਜੌਨਸਨ, ਉਹਨਾਂ ਨੇ ਇੱਕ ਲਾਈਨ ਬਣਾਈ, ਪ੍ਰਪੋਜ਼ ਕੀਤਾ ਸਿੰਕਿਓਂਗ ਪ੍ਰੋਵਿੰਸ ਦੇ ਨਾਲ। ਔਰ ਤੁਹਾਨੂੰ ਮੈਂ ਵੀ ਦੱਸਦਾ ਚੱਲਾਂ ਕਿ ਜਿਸ ਵੇਲੇ ਜੌਨਸਨ ਲਾਈਨ ਜਿਹਨੂੰ ਕਿਹਾ ਜਾਂਦਾ ਹੈ ਜਾਂ ਬਾਰਡਰ ਕਿਹਾ ਜਾਂਦਾ ਹੈ, ਉਹ ਜਿਸ ਵੇਲੇ ਖਿੱਚੀ ਤੇ ਉਸ ਵਕਤ ਸਿੰਕਿਓਂਗ ਦੇ ਵਿੱਚ ਚੀਨ ਦੀ ਹਕੂਮਤ ਨਹੀਂ ਸੀ। ਸਿੰਕਿਓਂਗ ਪ੍ਰੋਵਿੰਸ ਤੁਹਾਨੂੰ ਪਤਾ ਹੈ ਕਿ ਇਹਦੇ 'ਚ ਬਹੁਤ ਸਾਰੇ ਉਜ਼ਬੇਕ ਔਰ ਟਰਕਿਸ਼ ਓਰੀਜਨ ਦੇ ਜਿਹੜੇ ਮੁਸਲਮਾਨ ਨੇ ਅੱਜ ਵੀ ਵਸਦੇ ਨੇ ਸਿੰਕਿਓਂਗ ਪ੍ਰੋਵਿੰਸ, ਜਿਹੜੇ ਯੂਗਰ ਮੁਸਲਿਮ ਨੇ ਔਰ ਮੁਸਲਮਾਨ ਦੇ ਟ੍ਰਾਈਬ। ਸੋ ਜਦੋਂ ਇਹਨਾਂ ਨੇ ਅੰਗਰੇਜ਼ਾਂ ਨੇ ਉੱਥੇ ਦੇ ਜਿਹੜੇ ਉਸ ਵਕਤ ਟ੍ਰਾਈਬ ਮੁਸਲਮਾਨ, ਜਿਹਨਾਂ 'ਚ ਬਹੁਤ ਵੱਡੀ ਤਾਦਾਦ ਮੁਸਲਮਾਨਾਂ ਦੀ ਸੀ, ਉਹਨਾਂ ਦੇ ਸਾਹਮਣੇ ਇਸ ਲਾਈਨ ਨੂੰ ਰੱਖਿਆ ਤੇ ਉਹਨਾਂ ਨੇ ਉਹਨੂੰ ਐਕਸੈਪਟ ਨਹੀਂ ਕੀਤਾ। ਫਿਰ 1878 ਦੇ ਵਿੱਚ ਚੀਨ ਨੇ ਸਿੰਕਿਓਂਗ ਦਾ ਪ੍ਰੋਵਿੰਸ ਜਿਹੜਾ ਹੈ ਉਹ ਉੱਥੇ ਦੀ ਜਿਹੜੀ ਚਿੰਗ ਡਾਇਨੈਸਟੀ ਹੈ ਉਹਨੇ ਫਤਹ ਕਰ ਲਿਆ। ਸੋ ਉਸ ਵਕਤ ਇਹ ਫਿਰ ਇਲਾਕਾ ਜਿਹੜਾ ਸਿੰਕਿਓਂਗ ਦਾ ਪੂਰਾ ਉਹ ਚੀਨ ਦੇ ਕੰਟਰੋਲ ਚਲਾ ਗਿਆ। ਸੋ ਉਹਦੇ ਜਿਹੜੀ ਇੱਕ ਜਿਹੜਾ ਹੈ ਹੱਦਬੰਦੀ ਚੀਨ ਵੱਲੋਂ ਜਿਹਦੀ ਬਾਉਂਡਰੀ ਤੈਅਨ ਕੀਤੀ ਗਈ 1892 'ਚ ਸੀ, ਕੁਰੋਕਰਮ ਤੱਕ ਉਹਨਾਂ ਨੇ ਚੀਨ ਦੀ ਬਾਉਂਡਰੀ ਰੱਖੀ ਅੰਗਰੇਜ਼ਾਂ ਦੇ ਨਾਲ। ਪਰ ਉਹਦੇ ਬਾਅਦ ਇੱਕ ਬਹੁਤ ਵੱਡੀ ਜਿਹੜੀ ਡਿਵੈਲਪਮੈਂਟ ਹੋਈ ਕਿ ਰਸ਼ੀਆ ਦੇ ਹਮਲੇ ਦਾ ਖਤਰਾ ਸੀ ਬ੍ਰਿਟਿਸ਼ ਐਮਪਾਇਰ ਨੂੰ। ਸੋ 1899 ਦੇ ਵਿੱਚ, ਇਹ ਡੇਟ ਬੜੀ ਅਹਿਮ ਹੈ 1899 ਦੀ, 1899 'ਚ ਬਰਤਾਨਵੀ ਰਾਜ ਨੇ ਸੋਚਿਆ ਕਿ ਇਹ ਜਿੰਨੇ ਦਾ ਇਹ ਪੂਰੇ ਦਾ ਪੂਰਾ ਜਿਹੜਾ ਏਰੀਆ ਹੈ ਲੱਦਾਖ ਦਾ, ਇਹਨੂੰ ਅਸੀਂ ਚੀਨੀ ਬਾਉਂਡਰੀ ਦੇ ਵਿੱਚ ਪਾ ਦਈਏ ਤਾਂ ਕਿ ਕੱਲ ਨੂੰ ਜੇ ਰਸ਼ੀਆ ਦਾ ਹਮਲਾ ਹੋਵੇ ਤੇ ਉਸ ਸੂਰਤ ਦੇ ਵਿੱਚ ਜਿਹੜਾ ਹੈ ਇਹਦੀ ਜਿਹੜੀ ਅਕਸਾਈ ਚੀਨ ਦਾ ਜਿਹੜਾ ਇਲਾਕਾ ਹੈ, ਇਸ ਅਕਸਾਈ ਚੀਨ ਦਾ ਇਲਾਕਾ ਔਰ ਸਿੰਕਿਓਂਗ ਦਾ ਇਲਾਕਾ ਜਿਹੜਾ ਹੈ, ਇਹਦੀ ਰੱਖਿਆ ਜਿਹੜੀ ਹੈ ਉਹ ਜਿਹੜਾ ਹੈ ਉਹ ਚੀਨ ਵੀ ਕਰੇ, ਔਰ ਇਹ ਸਿਰਫ ਸਾਡੀ ਰਿਸਪੌਂਸਿਬਿਲਿਟੀ ਨਾ ਰਹੇ। ਔਰ ਚੀਨ ਨੂੰ ਇਹ ਸਾਰਾ ਇਲਾਕਾ ਦੇਣ ਦਾ ਫਾਇਦਾ ਇਹ ਹੋਏਗਾ ਕਿ ਅੱਗੇ ਜਿਹੜਾ ਏਰੀਆ ਹੈ ਸੈਂਟਰਲ ਏਸ਼ੀਆ ਦਾ, ਉੱਥੇ ਤੱਕ ਉਸ ਵਕਤ ਦਾ ਜਿਹੜੀ ਰਸ਼ੀਅਨ ਐਮਪਾਇਰ ਸੀ ਉਹ ਨਹੀਂ ਪਹੁੰਚ ਸਕੀ। ਸੋ 1899 ਦੇ ਵਿੱਚ ਫਿਰ ਜਿਹੜਾ ਹੈ ਬਰਤਾਨਵੀ ਸਰਕਾਰ ਨੇ ਇਹਨਾਂ ਨੂੰ ਆਫਰ ਕੀਤੀ ਕਿ ਤੁਸੀਂ ਜਿਹੜਾ ਹੈ ਅਸੀਂ, ਔਰ ਬਕਾਇਦਾ ਨਕਸ਼ਾ ਬਣਾਇਆ ਕਿ ਇਹ ਜਿਹੜਾ ਪੂਰਾ ਇਲਾਕਾ ਹੈ ਅਕਸਾਈ ਚੀਨ ਦਾ, ਉਹ ਅਸੀਂ ਜਿਹੜਾ ਹੈ ਉਹ ਤੁਹਾਡੇ ਹਵਾਲੇ ਕਰਨੇ, ਤੁਸੀਂ ਇਹਦੀ ਰੱਖਿਆ ਕਰੋ। ਪਰ ਉੱਤੇ ਕਦੇ ਵੀ ਚੀਨੀ ਸਰਕਾਰ ਨੇ ਜਿਹੜਾ ਹੈ ਉਹ ਉੱਤੇ ਕੋਈ ਰਿਸਪੌਂਸ ਐਸਾ ਉਸ 1899 ਚ ਵੀ ਨਹੀਂ ਸੀ ਦਿੱਤੀ। ਫਿਰ 1914 ਚ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਇੱਕ ਬਾਉਂਡਰੀ ਹੈ ਉਹਦਾ ਤਾਇਨ ਕੀਤਾ ਜਾ ਸਕੇ। ਪਰ ਤੁਸੀਂ ਇਹ ਦੇਖੋ ਨਾ, ਜਿਹੜਾ 1899 ਦਾ ਨਕਸ਼ਾ ਹੈ, ਜਿਹੜਾ ਆਫਰ ਕੀਤਾ ਖੁਦ ਬਰਤਾਨਵੀ ਸਰਕਾਰ ਨੇ, ਜਿਹੜੀ ਉਸ ਵਕਤ ਇੰਡੀਆ ਦੀ ਰਿਪਰੈਜ਼ੈਂਟੇਟਿਵ ਸਰਕਾਰ ਸੀ, ਉਹਦੇ ਵਿੱਚ ਤੇ ਅੱਜ ਦਾ ਜਿਹੜਾ ਭਾਰਤ ਦਾ ਅਰੁਣਾਚਲ ਪ੍ਰਦੇਸ਼ ਹੈ ਉਹਦੇ ਵੀ ਬਹੁਤ ਸਾਰੇ ਇਲਾਕੇ ਸ਼ਾਮਲ ਨੇ। ਸੋ
ਇਹੀ ਗੱਲ ਜਦੋਂ ਨਹਿਰੂ ਨੇ ਕੀਤੀ ਸੀ ਉਸ ਵਕਤ ਦੇ ਚਾਈਨੀਜ਼ ਲੀਡਰਸ਼ਿਪ ਨਾਲ, ਜਦੋਂ ਇਹਨਾਂ ਦੀ ਲੜਾਈ ਹੋਈ 60s ਦੇ ਵਿੱਚ, ਤੇ ਉਹਨੇ ਕਿਹਾ ਵੀ ਅਸੀਂ ਕਦੇ ਵੀ ਬਾਉਂਡਰੀ ਨਹੀਂ ਮੰਨਿਆ ਜਿਹੜੀ ਤੁਸੀਂ ਸੋ ਕਾਲਡ, ਔਰ ਤੁਸੀਂ ਖੁਦ ਸਾਨੂੰ ਦੱਸਿਆ ਸਾਡਾ ਤੇ ਤਕਰੀਬਨ 90,000 ਮੀਲ ਦਾ ਜਿਹੜਾ ਅਰੁਣਾਚਲ ਪ੍ਰਦੇਸ਼ ਹੈ ਉਹ ਵੀ ਚੀਨ ਦਾ ਹਿੱਸਾ ਹੈ, ਅਸਾਂ ਉਹ ਵੀ ਤੁਹਾਡੇ ਕੋਲੋਂ ਵਾਪਸ ਲੈਣਾ ਹੈ। ਸੋ ਇਹ ਇੱਕ ਜਿਹੜੀ ਹੈ ਇੱਕ ਹਿਸਟੋਰੀਕਲ ਕੰਟੈਕਸਟ ਹੈ ਕਿ ਜਿਹੜੀ ਬਾਉਂਡਰੀਜ਼ ਨੇ ਕਦੇ ਵੀ ਉਹ ਨਹੀਂ ਮਿੱਥੀਆਂ ਗਈਆਂ। ਹਾਂ, ਜਿਹੜੀ ਬਾਉਂਡਰੀ ਆਫਰ ਕੀਤੀ ਗਈ ਸੀ ਉਸ ਵਕਤ ਦੀ ਸਰਕਾਰ ਦੀ ਤਰਫੋਂ, ਜਿਹੜੀ ਉਸ ਵਕਤ ਭਾਰਤ ਦੀ ਰਾਜ ਕਰਨ ਵਾਲੀ ਸਰਕਾਰ ਸੀ, ਉਹ ਸੀ ਬਰਤਾਨਵੀ ਸਰਕਾਰ, ਉਹਨਾਂ ਨੇ ਇਹ ਸਾਰੇ ਇਲਾਕੇ ਚੀਨ ਨੂੰ ਆਫਰ ਕੀਤੇ ਸਨ ਜੀ। ਇਹ ਗੱਲ ਬਿਲਕੁਲ ਧਿਆਨ ਦੇ ਵਿੱਚ ਰੱਖਣ ਵਾਲੀ ਹੈਗੀ ਹੈ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਬੜਾ ਹੀ ਇੱਕ ਜਾਣਕਾਰੀ ਭਰਪੂਰ ਸੈਗਮੈਂਟ ਰਿਹਾ, ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਪਸੰਦ ਆਵੇਗਾ। ਸੋ ਫਤਿਹ ਦੀ ਸਾਂਝ ਪਾਈ ਹੈ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਇਸ਼ੂ ਨੂੰ ਲੈ ਕੇ ਜਿਹੜਾ ਇਹ ਸਟੈਂਡ ਆਫ ਭਾਰਤ ਤੇ ਚੀਨ ਦੇ ਵਿਚਾਲੇ ਚੱਲ ਰਿਹਾ ਹੈ, ਇਸ ਨੂੰ ਮੁੱਖ ਰੱਖਦਿਆਂ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਜਾਂ ਵੱਖ-ਵੱਖ ਪਹਿਲੂਆਂ ਦੇ ਉੱਤੋਂ ਜਿਵੇਂ-ਜਿਵੇਂ ਡਿਵੈਲਪਮੈਂਟਸ ਹੋਣਗੀਆਂ, ਅਸੀਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਸਵਾਲ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਸਾਡੇ ਈਮੇਲ ਤੇ ਫੋਨ ਨੰਬਰ ਦੇ ਰਾਹੀਂ ਸਾਨੂੰ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਇਜਾਜ਼ਤ ਦਿਓ ਜੀ, ਦੁਬਾਰਾ ਫਿਰ ਕੱਲ ਨੂੰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।